आपदा में अवसर ढूंढो, ਜਿਹੜਾ ਇਹਨਾਂ ਦਾ ਸਭ ਤੋਂ ਵੱਡਾ ਡਰਾਮੇਬਾਜ਼ ਨੌਟੰਕੀ ਮਾਸਟਰ ਮੋਦੀ ਨੇ ਕਿਹਾ, ਉਹਨਾਂ ਨੇ ਆਪਦਾ 'ਚ ਅਵਸਰ ਢੂੰਢਿਆ। ਉਹਨਾਂ ਨੇ ਕਿਹਾ ਵੀ ਅੰਬਾਨੀ, ਅੰਡਾਨੀ, ਪਤੰਜਲੀ ਬਾਕੀ ਤਾਂ ਮੁਲਕ ਲੁਟਾ ਦਿੱਤਾ ਹੈ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇਹਨਾਂ ਨੇ ਮੁਲਕ ਦੀ ਦੌਲਤ ਦੋਨਾਂ ਹੱਥਾਂ ਨਾਲ ਲੁੱਟੀ। तो मोदी ने कहा जी बात फिक्र मत कीजिए अंबानी साहब और अडानी साहब, ये सारी ज़मीनें, सारा देश ही आपके नाम लगा देंगे। दीप सिद्धू और होर बहुत सारे ਜਿਹੜੇ ਨੇ ਉਹਦੇ ਤੇ ਵੱਡਾ ਇਕੱਠ ਵੀ ਹੁੰਦਾ ਰਿਹਾ, ਔਰ ਉਹ ਜਿਹੜੇ ਨੇ ਇੱਕ ਫੋਰਸ ਦੇ ਤੌਰ ਤੇ ਉਭਰੇ, ਜਿਹੜਾ ਇੱਕ ਪ੍ਰੈਸ਼ਰ ਗਰੁੱਪ ਨੌਜਵਾਨਾਂ ਦਾ ਬਣ ਗਿਆ। ਰਿਜ਼ੋਲਵ ਵੀ ਸਰਕਾਰ ਵੀ ਘਬਰਾਈ ਔਰ ਕਾਲ ਦਿੱਤੀ ਗਈ ਕਿ 26 ਜਨਵਰੀ ਨੂੰ ਜਿਹੜਾ ਟਰੈਕਟਰ ਮਾਰਚ ਹੋਏਗਾ ਦਿੱਲੀ 'ਚ। ਗੱਲ ਇਹ ਸੀ ਕਿ ਵੀ ਉਹਨਾਂ ਨੂੰ ਅੰਦਾਜ਼ਾ ਹੀ ਨਹੀਂ ਸੀ ਕਿ ਵੀ ਇਹ ਹੈ ਕੀ, ਔਰ ਬਹੁਤ ਵਾਰੇ ਹੁੰਦਾ ਕਿ ਛੋਟੇ ਭਾਂਡੇ 'ਚ ਵੱਡੀ ਵਸਤੂ ਪੈ ਜਾਏ, ਵੱਡੀ ਚੀਜ਼ ਪੈ ਜਾਏ ਤਾਂ ਉਛਲ ਕੇ ਬਾਹਰ ਆ ਜਾਂਦੀ ਹੈ। 26 ਜਨਵਰੀ ਤੋਂ ਪਹਿਲੀ ਰਾਤ ਤੱਕ ਪਹੁੰਚਦਿਆਂ ਨੌਜਵਾਨਾਂ ਨੇ ਇਹ ਮੈਸੇਜ ਦੇ ਦਿੱਤਾ ਕਿ ਭਾਈ ਹੁਣ ਤੁਸੀਂ ਆਪਣਾ ਜੋ ਲੋਕ ਇਕਰਾਰ ਕਰਦੇ ਰਹੋ ਤੋਂ ਭੱਜ ਰਹੇ ਹੋ, ਅਸੀਂ ਤਾਂ ਦਿੱਲੀ 'ਚ ਐਂਟਰ ਕਰਾਂਗੇ। ਨੌਜਵਾਨਾਂ ਦਾ ਜੋਸ਼ ਔਰ ਉਹਨਾਂ ਦਾ ਜਿਹੜਾ ਰਿਜ਼ੋਲਵ ਸੀ ਉਹ ਲਾਲ ਕਿਲੇ ਦੇ ਉੱਤੇ ਕੇਸਰੀ ਨਿਸ਼ਾਨ ਦੇ ਰੂਪ ਦੇ ਵਿੱਚ ਸਾਹਮਣੇ ਆਇਆ। ਕੌਮਾਂ ਦੀ ਜ਼ਿੰਦਗੀ ਦੇ ਵਿੱਚ ਕੁਝ ਪਲ ਉਭਾਰਦੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਕੁਝ ਹਾਸਲ ਕਰ ਸਕਦੇ ਹੁੰਦੇ ਹੋ, ਤੇ ਜੇ ਤੁਹਾਡੀ ਲੀਡਰਸ਼ਿਪ ਸਮੇਂ ਦੀ ਹਾਣ ਦੀ ਨਾ ਹੋਵੇ ਤੇ ਤੁਸੀਂ ਉਸ ਓਪਰਚੁਨਿਟੀ ਨੂੰ ਮਿਸ ਕਰਦੇ ਹੋ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम, आदाब वर्ज। मैं हाँ तुहाडी होस्ट नीलम कौर ते मैं TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਇਸ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। अस्सलाम वालेकुम जी ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ 26 ਮਈ 2021 12 ਜੇਠ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਸਟ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਅਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸਦੀ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ। ਉਸ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿਸਾਨ ਸੰਘਰਸ਼ ਬਾਰੇ, ਜਿਹੜਾ ਕਿ ਭਾਰਤ ਦਿਲ ਦੇ ਵਿੱਚ ਚੱਲ ਰਿਹਾ ਹੈ। 6 ਮਹੀਨੇ ਹੋ ਚੁੱਕੇ ਨੇ। ਸੋ ਵਿਊਅਰਸ, ਜਿਸ ਤਰ੍ਹਾਂ ਕਿ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਕਿਸਾਨਾਂ ਦੀ ਜਿਹੜੀ ਐਜੀਟੇਸ਼ਨ ਨੂੰ ਅੱਜ 6 ਮਹੀਨੇ ਪੂਰੇ ਹੋ ਗਏ ਨੇ। ਇਹਨਾਂ 6 ਮਹੀਨਿਆਂ ਵਿੱਚ ਕੀ ਖੱਟਿਆ, ਕੀ ਗਵਾਇਆ, ਇਸ ਵਿਸ਼ਿਆਂ ਉੱਪਰ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਕੀ ਖੱਟਿਆ ਕੀ ਗਵਾਇਆ, ਇਹ ਤਾਂ ਅਸੀਂ ਜ਼ਿੰਦਗੀ ਦੇ ਹਰ ਸੌਦੇ ਬਾਰੇ ਗੱਲ ਕਰਦੇ ਹਾਂ। ਬਿਲਕੁਲ। ਬਹੁਤ ਵਾਰ ਬੰਦਾ ਜ਼ਿੰਦਗੀ ਦੇ ਅਖੀਰਲੇ ਡੰਡੇ ਤੇ ਖਲੋ ਜਾਂਦਾ ਹੈ ਤੇ ਪਿੱਛੇ ਮੁੜ ਕੇ ਦੇਖਦਾ ਹੈ ਕਿ ਭਾਈ ਉਹ ਕਹਿੰਦੇ ਭਲਿਆ ਬੰਦਿਆ, ਇਹ ਦੱਸ ਕਿ ਜ਼ਿੰਦਗੀ 'ਚ ਕੀ ਖੱਟਿਆ ਕੀ ਗਵਾਇਆ। ਬਿਲਕੁਲ। ਇਸ ਬਾਰੇ ਗੱਲ ਕਰਨ ਤੋਂ ਪਹਿਲਾਂ ਅਸੀਂ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹਾਂ ਕਿ ਦਲ ਖਾਲਸਾ ਦੇ ਬਾਨੀ, ਕੌਮ ਦੇ ਹੀਰੇ, ਔਰ ਜਿਨ੍ਹਾਂ ਨੇ ਕਦੇ ਜਦੋਂ ਇਸ ਰਸਤੇ 'ਤੇ ਤੁਰਨ ਦਾ ਫੈਸਲਾ ਕੀਤਾ ਲਗਭਗ 40-45 ਸਾਲ ਪਹਿਲਾਂ, ਤੇ ਫਿਰ ਸਾਬਤ ਕਦਮਾਂ ਨਾਲ ਕੌਮ ਦੀ ਅਗਵਾਈ ਕੀਤੀ। ਦਲ ਖਾਲਸਾ ਦੇ ਮੁਖੀ ਰਹੇ ਭਾਈ ਗਜਿੰਦਰ ਸਿੰਘ ਦਲ ਖਾਲਸਾ, ਉਹਨਾਂ ਨੂੰ ਅਸੀਂ ਬਾਨੀ ਕਹਿੰਦੇ। ਉਹ ਕਿਉਂਕਿ ਹੁਣ ਬਜ਼ੁਰਗ ਉਮਰ 'ਚ ਵੀ ਨੇ, ਔਰ ਪਹਿਲਾਂ ਵੀ ਜਦੋਂ ਜਲਾਵਤਨੀ ਲਗਭਗ 1982 ਤੋਂ ਉਹ ਜਲਾਵਤਨ ਨੇ, ਆਲਮੋਸਟ 40 ਸਾਲ ਹੋ ਗਏ ਨੇ। ਔਰ ਅਚਾਨਕ ਉਹਨਾਂ ਨੂੰ ਹਾਰਟ ਦੀ ਤਕਲੀਫ ਹੋਈ। ਰਾਵੀ ਪਾਰ ਜਿਹੜੇ ਨੇ ਉਹਨਾਂ ਦਾ ਨਿਵਾਸ ਹੈ, ਜਲਾਵਤਨੀ ਹੈ ਤਾਂ ਰਾਵੀ ਆਰ ਪਾਰ ਦੀ ਕਹਾਣੀ ਹੈ, ਔਰ ਕਾਫੀ ਸੀਰੀਅਸ ਹਾਲਤ 'ਚ ਉਹ ਸਨ।
ਔਰ ਉਹਨਾਂ ਨੇ ਖੁਦ ਹੀ ਜਦੋਂ ਆਏ ਵਾਪਸ ਰਿਕਵਰ ਹੋ ਕੇ ਕਹਿਣ ਲੱਗੇ ਕਿ ਵੀ ਮੈਂ ਨੀਂਦ ਬੇਹੋਸ਼ੀ ਦੀ ਹਾਲਤ ਸੀ ਔਰ ਲਾਗੇ ਜਿਹੜੇ ਮਰੀਜ਼ਾਂ ਦੇ ਹੋਰ ਅਟੈਂਡੈਂਟ ਸੀ ਉਹ ਕਹਿ ਰਹੇ ਸੀ ਕਿ ਬਾਬਾ ਤੇ ਗਿਆ। ਤੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਆਲਰੇਡੀ ਉਹ ਕਾਫੀ ਕਮਜ਼ੋਰ ਨੇ, ਵੈਸੇ ਵੀ ਉਹਨਾਂ ਨੂੰ ਜਿਹੜਾ ਉਹ ਗੁਜ਼ਰਦੇ ਨੇ ਇਸ ਕਿਸਮ ਦੀਆਂ ਮੁਸ਼ਕਲਾਂ 'ਚੋਂ ਸਿਹਤ ਪੱਖੋਂ ਵੀ, ਪਰ ਉਹ ਪੂਰੀ ਤਰ੍ਹਾਂ ਰਿਕਵਰ ਹੋ ਕੇ ਆਪਣੇ ਦੌਲਤ ਖਾਨੇ ਵਾਪਸ ਮੁੜ ਆਏ ਨੇ। ਔਰ ਅੱਜ ਉਹਨਾਂ ਨੇ ਕੁਛ ਲਾਈਨਾਂ ਜਿਹੜੀਆਂ ਨੇ ਸ਼ੁਕਰਾਨੇ ਵਿੱਚ ਵੀ ਉਹਨਾਂ ਨੇ ਸਾਰਿਆਂ ਨੂੰ ਲਿਖਿਆ, ਪਰ ਉਹਨਾਂ ਨੇ ਆਪਣੇ ਜਜ਼ਬਾਤਾਂ ਦਾ ਪ੍ਰਗਟਾਵਾ ਵੀ ਕੀਤਾ। ਔਰ ਅਸੀਂ ਇੱਕ ਪਾਸੇ ਜਿੱਥੇ ਸਿੱਖ ਕੌਮ ਦੇ ਰਿਜ਼ੋਲਵ ਦੀ ਗੱਲ ਕਰਦੇ ਹਾਂ ਖਾਲਿਸਤਾਨ ਦੇ, ਉੱਥੇ ਇਹ ਸਾਡੀਆਂ ਜਗਦੀਆਂ ਮਸ਼ਾਲਾਂ ਨੇ। ਇਹ ਨਹੀਂ ਕਿ ਵੀ ਇਹਨਾਂ ਨੇ ਹੱਥ 'ਚ ਆਜ਼ਾਦੀ ਦੀ ਮਸ਼ਾਲ ਫੜੀ ਹੋਈ ਹੈ, ਇਹ ਸਾਰਾ ਵਜੂਦ ਹੀ ਇਹਨਾਂ ਦਾ ਮਸ਼ਾਲ ਹੈ। ਔਰ ਜੇ ਅਸੀਂ ਕਿਸਾਨ ਮੋਰਚੇ ਦੇ ਹਵਾਲੇ ਨਾਲ ਵੀ ਗੱਲ ਕਰਾਂਗੇ, ਭਾਵੇਂ ਇਹ ਠੀਕ ਹੈ ਕਿ ਨਾਅਹਿਲ ਲੀਡਰਸ਼ਿਪ ਕਿੱਥੇ ਲਿਜਾ ਕੇ ਕਈ ਵਾਰ ਖੜਾ ਕਰ ਦਿੰਦੀ ਹੈ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇਹ ਸਿੱਖ ਕੌਮ ਦਾ ਸਿਰੜ ਹੈ ਕਿ 6 ਮਹੀਨੇ ਬੀਤਣ ਬਾਅਦ ਵੀ ਉਹੀ ਰੈਜ਼ਿਸਟੈਂਸ, ਉਹੀ ਡਿਫਾਇੰਸ, ਉਹੀ ਚੜ੍ਹਦੀ ਕਲਾ ਵਾਲਾ ਵਰਤਾਰਾ। ਪਰ ਮੈਂ ਭਾਈ ਗਜਿੰਦਰ ਸਿੰਘ ਹੋਰਾਂ ਦੀਆਂ ਅੱਜ ਹੀ ਜਿਹੜੀਆਂ ਉਹਨਾਂ ਨੇ ਲਾਈਨਾਂ ਲਿਖੀਆਂ ਉਹਨਾਂ ਦੇ ਨਾਲ ਸ਼ੁਰੂਆਤ ਕਰਦਾ। ਜਾਂਦਾ ਜਾਂਦਾ ਰੱਖ ਲਿਆ ਹਾਂ, ਇਹ ਉਹਨਾਂ ਨੇ ਕਿ ਚੱਲਿਆ ਸੀ ਤੇ ਰੱਬ ਨੇ ਰਹਿਮਤ ਕਰਕੇ ਰੱਖ ਲਿਆ। ਕੀ ਕੈਦ ਤੇ ਕੀ ਰਿਹਾਈ, ਸਿੱਕੇ ਦੇ ਦੋ ਪਾਸਿਆਂ ਵਾਂਗੂ, ਨਾ ਪੁੱਠ ਗੈਰ ਨਾ ਸਿੱਧ ਪਰਾਈ। ਕਿਉਂਕਿ ਆਲਰੇਡੀ ਜਦੋਂ ਅਸੀਂ ਦੁਨਿਆਵੀ ਰਿਹਾਈ ਔਰ ਦੁਨਿਆਵੀ ਬੰਦੀਪਣਾ ਦੇਖਦੇ ਹਾਂ ਤਾਂ ਆਲਰੇਡੀ ਜਿਹੜੇ ਇਸ ਖਾਲਿਸਤਾਨ ਦੇ ਆਸ਼ਕ ਉਸ ਦੇ ਰਾਹ ਤੇ ਤੁਰੇ ਹੋਏ, ਉਹਨਾਂ ਦੇ ਲਈ ਦੋਵੇਂ ਹੀ ਪਾਸੇ ਸਿੱਧਾ ਪੁੱਠਾ ਤਾਂ ਹੈ। ਕੀ ਕੈਦ ਤੇ ਕੀ ਰਿਹਾਈ, ਸਿੱਕੇ ਦੇ ਦੋ ਪਾਸਿਆਂ ਵਾਂਗੂ, ਨਾ ਪੁੱਠ ਗੈਰ ਨਾ ਸਿੱਧ ਪਰਾਈ। ਕੀ ਕੈਦ ਤੇ ਕੀ ਰਿਹਾਈ, ਕੰਧਾਂ ਸਲਾਖਾਂ ਨਾਲੇ ਤਾਲੇ, ਕਦੇ ਪਿੱਛੇ ਕਦੇ ਅੱਗੇ ਹੋ ਜਾਣ, ਪਰ ਰਹਿੰਦੇ ਨੇ ਨਾਲੇ ਨਾਲੇ। ਕੌਮ ਦਾ ਰਾਹ ਰੁਸ਼ਨਾਉਣ ਖਾਤਰ ਅਸਾਂ ਲਹੂ ਨਾਲ ਸੂਰਜ ਬਾਲੇ। ਕੌਮ ਦਾ ਰਾਹ ਰੁਸ਼ਨਾਉਣ ਖਾਤਰ ਅਸਾਂ ਲਹੂ ਨਾਲ ਸੂਰਜ ਬਾਲੇ। ਜਾਂਦਾ ਜਾਂਦਾ ਰੱਖ ਲਿਆ ਹਾਂ, ਕਹਿੰਦੇ ਨਹੀਂ ਜਾਣਾ ਤੁਸੀਂ ਹਾਲੇ। ਮਸ਼ਾਲਾਂ ਜੋ ਚੁੱਕੀਆਂ ਹੋਈਆਂ ਨੇ ਬੁੱਝਣ ਨਹੀਂ ਦੇਣੀਆਂ, ਢਹਿਣ ਨਹੀਂ ਦੇਣੀਆਂ। ਗੁਲਾਮੀ ਦੇ ਨੇਰਿਆ ਤੇਰੀਆਂ ਜੜ੍ਹਾਂ ਪੰਜਾਬ ਵਿੱਚ ਰਹਿਣ ਨਹੀਂ ਦੇਣੀਆਂ। ਸੋ ਇਹ ਉਹਨਾਂ ਦਾ ਰਿਜ਼ੋਲਵ ਜਿਹੜਾ 40 ਸਾਲ ਪਹਿਲਾਂ ਜਦੋਂ ਉਹਨਾਂ ਨੇ ਮੁਲਕ ਛੱਡਿਆ, ਹਵਾਈ ਜਹਾਜ਼ ਲੈ ਕੇ ਗਵਾਂਢੀ ਮੁਲਕ 'ਚ ਪਹੁੰਚੇ ਔਰ ਉਸ ਵੇਲੇ ਮੰਗਾਂ ਹੀ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਜਿਹੜੀਆਂ ਨੇ ਉਹ ਹਰਿਆਣੇ ਦੇ ਵਿੱਚ ਹੋਈਆਂ ਸੀ ਔਰ ਸੰਤ ਭਿੰਡਰਾਂ ਵਾਲਿਆਂ ਦੀ ਗ੍ਰਿਫਤਾਰੀ ਹੋਈ ਸੀ, ਉਹਨਾਂ ਦੀ ਰਿਹਾਈ ਔਰ ਕੌਮ ਦੀ ਚੜ੍ਹਦੀ ਕਲਾ। ਔਰ ਅੱਜ ਤੱਕ ਕੌਨਸਟੈਂਟਲੀ ਉਹ ਖੁਦ, ਜਿਵੇਂ ਮੈਂ ਕਿਹਾ ਕਿ ਮਸ਼ਾਲ ਬਣ ਗਏ ਨੇ। ਮਿਸਾਲ ਤਾਂ ਹੈ ਹੀ ਨੇ, ਪਰ ਉਹ ਖੁਦ ਮਸ਼ਾਲ ਨੇ, ਲਾਈਟ ਨੇ। ਸੋ ਅਸੀਂ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਮਹਾਰਾਜ ਉਹਨਾਂ ਨੂੰ ਹਾਂ। ਔਰ ਜਦੋਂ ਉਹਨਾਂ ਨੂੰ ਕਿਸੇ ਨੇ, ਉਹਨਾਂ ਦੇ ਹਜ਼ਾਰਾਂ ਚਾਹਣ ਵਾਲੇ ਨੇ ਦੁਨੀਆ ਭਰ 'ਚ, ਉਹਨਾਂ ਨੇ ਕਿਹਾ ਕਿ ਜਦੋਂ ਤੁਸੀਂ ਜਾ ਰਹੇ ਸੀ ਤੁਹਾਨੂੰ ਲੱਗਦਾ ਸੀ ਕਿ ਭਾਈ ਖੇਡ ਮੁੱਕ ਸਕਦੀ ਹੈ, ਤੇ ਐਸਾ ਕੀ ਖਿਆਲ ਆ ਰਿਹਾ ਸੀ ਜਾਂ ਐਸੀ ਕਿਹੜੀ ਵਿਸ਼ ਹੈ ਜਿਹੜੀ ਤੁਸੀਂ ਜ਼ਿੰਦਗੀ 'ਚ ਇਹ ਮੁੜ ਕੇ ਦੇਖਦੇ ਹੋ ਕਿ ਵੀ ਉਹ ਤੁਸੀਂ ਕਰਨਾ ਚਾਹੋ? ਤੇ ਉਹਨਾਂ ਨੇ ਕਿਹਾ ਵੀ ਇੱਕੋ ਹੀ ਗੱਲ, ਵੀ ਜਿਸ ਰਸਤੇ ਤੇ ਤੁਰੇ ਹੈ ਜੇ ਆਪਣੇ ਸਾਹਮਣੇ ਉਸ ਆਜ਼ਾਦੀ ਨੂੰ ਦੇਖ ਲਈਏ ਤੇ ਇਹੀ ਚੰਨ ਹੈ। ਸੋ ਜਿਉਣਾ ਵੀ। ਔਰ ਹਾਲਾਂਕਿ ਜਦੋਂ ਤੁਸੀਂ ਇੱਕ ਰਸਤੇ ਤੇ ਤੁਰਦੇ ਹੋ ਸਾਬਤ ਕਦਮਾਂ ਨਾਲ, ਉਹ ਰਸਤਾ ਹੀ ਆਪਣੇ ਆਪ 'ਚ ਮੰਜ਼ਿਲ ਹੁੰਦਾ ਹੈ। ਦੇਸ਼ ਤੇ ਕਾਲ, ਟਾਈਮ ਐਂਡ ਸਪੇਸ ਤਾਂ ਰੱਬ ਦੇ ਕੋਲ ਨੇ, ਪਰ ਜਿਸ ਆਸ਼ੇ ਨੂੰ ਲੈ ਕੇ ਕੋਈ ਤੁਰਿਆ ਉਸ ਤੇ ਸਾਬਤ ਕਦਮਾਂ ਨਾਲ ਰਿਹਾ, ਇਹੀ ਅਸੀਂ ਅਕਾਲ ਪੁਰਖ ਤੋਂ ਵੀ ਮੰਗਦੇ ਹਾਂ। ਜਦੋਂ ਅਸੀਂ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਣੀ ਮੰਗਦੇ ਹਾਂ ਅਕਾਲ ਪੁਰਖ ਤੋਂ, ਇਹੀ ਕੇਸਾਂ ਸਵਾਸਾਂ ਨਾਲ ਨਿਭਾਣਾ ਕਿ ਤੁਸੀਂ ਆਪਣੇ ਰਿਜ਼ੋਲਵ ਤੋਂ ਡੋਲੋ ਨਾ, ਡਿਗੋ ਨਾ, ਕਮਜ਼ੋਰ ਨਾ ਹੋਵੋ। ਕੋਈ ਤੁਹਾਨੂੰ ਜਿਹੜਾ ਹੈ ਉਹ, ਔਰ ਮੈਂ ਇੱਕ ਘਟਨਾ ਜਿਹੜੀ ਪੜ੍ਹ ਰਿਹਾ ਸੀ, ਭਾਈ ਫੇਰੂ ਜਿਹੜਾ ਜ਼ਿਲ੍ਹਾ ਲਾਹੌਰ 'ਚ ਹੈ, ਉਦੋਂ ਮੋਰਚਾ ਗੁਰਦੁਆਰਾ ਸੁਧਾਰ ਲਹਿਰ ਦਾ, ਉਸ ਦੇ ਹਵਾਲੇ ਨਾਲ ਸੀ। ਔਰ ਉੱਥੋਂ ਜਥਾ ਜਿਹੜਾ ਗ੍ਰਿਫਤਾਰੀ ਲਈ ਗਿਆ, ਅੰਗਰੇਜ਼ ਆਫਿਸਰ ਦਾ ਉੱਤੋਂ IG ਜਾਂ ਜੋ ਵੀ ਉਹਨਾਂ ਦਾ ਸੀ ਆਰਡਰ ਸੀ ਕਿ ਬਈ
ਇਹਨਾਂ ਦਾ ਜਿਹੜੀ ਹੈ ਸ਼ਾਂਤਮਈ ਵੀ ਤੋੜਨੀ ਹੈ ਔਰ ਇਹਨਾਂ ਨੂੰ ਜਿਹੜਾ ਹੈ ਉਹ ਕੰਨ ਫੜਾਉਣੇ ਨੇ ਜੀ। ਤੇ ਉਹਨੇ ਜਿਹੜਾ ਹਾਇਰ ਅਪ ਸੀ ਉਹਨੇ ਆਪਣੇ ਜੂਨੀਅਰ ਪੁਲਿਸ ਅਫਸਰਾਂ ਦੀ ਡਿਊਟੀ ਲਾਈ। ਉਹਨਾਂ ਨੇ ਕਿਹਾ ਕਿ ਜੀ ਤੁਸੀਂ ਜਿਹੜਾ ਜਿੰਨਾ ਵੀ ਜਥਾ ਸੀ 100 ਦਾ ਜਾਂ ਜ਼ਿਆਦਾ ਦਾ ਵੀ ਇਹਨਾਂ ਦੇ ਘਰ ਪਤੇ ਐਡਰੈਸ ਪਤਾ ਕਰੋ, ਮਤਲਬ ਇਹੀ ਹੁੰਦਾ ਘਰ ਦਾ। ਤੇ ਉਹ ਉਹਨਾਂ ਨੇ ਆ ਕੇ ਰਿਪੋਰਟ ਕੀਤੀ, ਕਹਿੰਦੇ ਜੀ ਜਿੰਨੇ ਨੇ ਉਹਨਾਂ ਦੇ ਪਿਤਾ ਦਾ ਨਾਮ ਗੁਰੂ ਗੋਬਿੰਦ ਸਿੰਘ ਲਿਖਿਆ ਹੋਇਆ, ਉਹਨਾਂ ਦਾ ਕੋਈ ਪਤਾ ਨਹੀਂ ਹੈ। ਤੇ ਉਹਨਾਂ ਦੇ ਉਹ ਕਹਿੰਦੇ ਨੇ ਜੀ ਬਾਕੀ ਤਾਂ ਤੁਸੀਂ ਇਨਫੋਰਮੇਸ਼ਨ ਫੇਰ ਲੈਣਾ, ਪਹਿਲਾਂ ਸਾਡੇ ਪਿਤਾ ਦਾ ਨਾਮ ਪੁੱਛ ਕੇ ਦੱਸੋ ਵੀ ਅਸੀਂ ਤਾਂ ਸਾਰੇ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹੈ। ਔਰ ਫਿਰ ਉਹ ਪੂਰੀ ਘਟਨਾ ਹੈ ਕਿ ਕਿਵੇਂ ਉਹਨਾਂ ਨੇ ਫੜ ਕੇ ਟੌਰਚਰ ਕੀਤਾ, ਕਿਵੇਂ ਉਹਨਾਂ ਦੇ ਕਿੱਲ ਤੱਕ ਠੋਕੇ ਗਏ। ਔਰ ਦੂਸਰਾ ਲੇਕਿਨ ਉਹ ਵਾਹਿਗੁਰੂ ਤੋਂ ਬਿਨਾਂ ਜਿਹੜਾ ਉਹਨਾਂ ਨੇ ਕੁਝ ਨਹੀਂ ਕਿਹਾ। ਸੋ ਜਦੋਂ ਅਸੀਂ ਇਸ ਸਾਰੇ ਪਾਰਟ ਨੂੰ ਦੇਖਦੇ ਹਾਂ, ਰਿਜ਼ੋਲਵ ਤਾਂ ਸਰਬੰਸਦਾਨੀ ਦਸ਼ਮੇਸ਼ ਪਿਤਾ ਦੇ ਉਸ ਖਾਲਸੇ 'ਚ ਗੁਰੂ ਨੇ ਆਪ ਭਰਿਆ ਹੋਇਆ, ਗੁਰੂ ਤਾਂ ਆਪ ਬੈਠਾ ਹੋਇਆ ਖਾਲਸੇ 'ਚ, ਕੋਈ ਡਲਾ। ਹਾਂ, ਜਦੋਂ ਅਸੀਂ ਡੋਲਦੇ ਹਾਂ, ਬਿਪਰਵਰ ਮੂੰਹ ਕਰਦੇ ਹਾਂ, ਜਦੋਂ 10ਵੇਂ ਪਾਤਸ਼ਾਹ ਦਾ ਫਰਮਾਨ ਹੈ ਕਿ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਜਬ ਗਹਿ ਬਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ। ਬਿਪਰ ਬ੍ਰਾਹਮਣ ਨੂੰ ਕਹਿੰਦੇ ਨੇ ਕਿ ਜੇ ਤੁਸੀਂ ਮੂਲ ਜਿਹੜਾ ਗੁਰਮਤ ਦਾ ਗਾਡੀ ਰਾਹ ਹੈ ਉਹਨੂੰ ਛੱਡ ਕੇ ਬਿਪਰ ਦਾ ਰਸਤਾ ਇੱਧਰ ਉੱਧਰ ਖੱਬੇ ਸੱਜੇ ਹੋਵੋਗੇ, ਫਿਰ ਗੁਰੂ ਦੀ ਪ੍ਰਤੀਤ ਜੇ ਸਾਡਾ ਵਿਸ਼ਵਾਸ ਡੋਲੇਗਾ ਤੇ ਫਿਰ ਗੁਰੂ ਦਾ ਸਾਡੇ ਸਿਰ ਤੇ ਹੱਥ ਨਹੀਂ ਹੋਏਗਾ। ਸੋ ਅਸੀਂ ਸਮਝਦੇ ਹਾਂ ਕਿ ਭਾਈ ਇਹ ਸਾਡੇ ਸੰਘਰਸ਼ ਦੇ ਉਹ ਯੋਧੇ ਨੇ ਜਿਨ੍ਹਾਂ ਨੂੰ ਦੇਖ ਕੇ ਹਜ਼ਾਰਾਂ ਇਸ ਰਸਤੇ ਤੇ ਤੁਰੇ, ਕਿਉਂਕਿ ਕਦਮ ਵੀ ਇਹਨਾਂ ਦੇ ਸਾਬਤ ਰਹੇ, ਕੋਈ ਚੀਜ਼ ਝੁਕਾ ਨਹੀਂ ਸਕੀ, ਕੋਈ ਮੁੱਲ ਨਹੀਂ ਪਵਾ ਸਕਿਆ ਕੋਈ ਵੀ ਕਿ ਭਾਈ ਉਹਨਾਂ ਨੂੰ ਜਿਹੜਾ ਖਰੀਦਿਆ ਜਾ ਸਕਦਾ ਹੈ। ਔਰ ਸਾਡੇ ਸੰਘਰਸ਼ ਦੇ ਬਹੁਤ ਸਾਰੇ ਇਸ ਕਿਸਮ ਦੇ ਖਾਲਿਸਤਾਨੀ ਗਗਨ ਦੇ ਰੋਸ਼ਨ ਸਿਤਾਰੇ ਨੇ, ਪਰ ਭਾਈ ਗਜਿੰਦਰ ਸਿੰਘ ਆਪਣੇ ਆਪ ਦੇ ਵਿੱਚ ਇੱਕ ਇੰਟੈਲੈਕਚੁਅਲ, ਇੱਕ ਫਿਲਾਸਫਰ, ਇੱਕ ਸ਼ਾਇਰ, ਇੱਕ ਐਕਟਿਵਿਸਟ, ਇਹ ਸਾਰੇ ਜਿਹੜੇ ਤੱਤ ਨੇ ਉਹਨਾਂ ਦੀ ਪਰਸਨੈਲਿਟੀ ਦੇ ਵਿੱਚ ਸਮੋਏ ਜਾਂਦੇ ਨੇ। ਸੋ ਅਸੀਂ ਉਹਨਾਂ ਦੀ ਚੜ੍ਹਦੀ ਕਲਾ ਦੀ ਕਾਮਨਾ ਕਰਦੇ ਹਾਂ। ਹੁਣ ਪਹਿਲਾਂ ਤਾਂ ਖੱਟਿਆ ਦੀ ਗੱਲ ਕਰੀਏ, ਕਿਉਂਕਿ ਜਦੋਂ ਪੰਜਾਬ 'ਚ ਬੋਲੀਆਂ ਵੀ ਪਾਉਂਦੇ ਨੇ ਕਿ ਵੀ ਬਾਹਰੀ ਬਰਸੀ ਖੱਟਣ ਗਿਆ ਸੀ, ਹੁਣ ਜਦੋਂ ਘਰੋਂ ਨਿਕਲਦਾ ਹੈ ਤੇ ਇਹੀ ਹੁੰਦਾ ਸੀ ਨਾ ਵੀ ਪ੍ਰਦੇਸ਼ ਤੁਰਿਆ ਮਾਹੀ, ਹੁਣ ਤੁਰਿਆ ਕਾਹਦੇ ਲਈ ਪ੍ਰਦੇਸੀ ਖੱਟਣ ਵਾਸਤੇ। ਤੇ ਉਹੀ ਖੱਟਣ 'ਚ ਕੁਛ ਤਾਂ ਖੱਟ ਕੇ ਲਿਆਂਦੇ ਸੀ ਔਰ ਚਾਰ ਚਫੇਰੇ ਪਤਾ ਲੱਗ ਜਾਂਦਾ ਸੀ ਵੀ ਕੀ ਖੱਟ ਕੇ ਲਿਆਂਦੇ ਸੀ। ਕਈ ਜਿਹੜੇ ਨੇ ਮਸੀਂ ਲੁਕਦੇ ਛਿਪਦੇ ਕਈ ਸਾਲਾਂ ਬਾਅਦ ਜਿਹੜੇ ਸੁੱਕੇ ਜੇ ਬਣ ਕੇ ਆਉਂਦੇ ਸੀ ਤੇ ਉਹ ਤਾਂ ਇੰਨਾ ਹੀ ਕਹਿੰਦੇ ਸੀ ਕਿ ਜਾਨ ਬਚੀ ਤੋ ਲੱਖੋਂ ਪਾਏ ਲੌਟ ਕੇ ਬੁੱਧੂ ਘਰ ਕੋ ਆਏ। ਸੋ ਹੁਣ ਖੱਟਿਆ ਗਵਾਇਆ ਤਾਂ ਸਾਡਾ ਇੱਥੋਂ ਹੀ ਸ਼ੁਰੂ ਹੁੰਦਾ ਨਾ ਵੀ ਬਾਕੀ ਤਾਂ 6 ਮਹੀਨੇ ਪਹਿਲਾਂ ਬੇਸ਼ੱਕ ਦਿੱਲੀ ਦੀਆਂ ਬਰੂਹਾਂ ਤੇ ਬਹਿਣ ਦੀ ਕਹਾਣੀ ਹੈ 26 ਨਵੰਬਰ 2020 ਤੋਂ, ਪਰ ਇਹ ਕ੍ਰੈਡਿਟ ਜਿਹੜਾ 38-40 ਕਿਸਾਨ ਜਥੇਬੰਦੀਆਂ ਦਾ ਸਮੂਹ ਹੈ ਉਹਨਾਂ ਨੂੰ ਦੇਣਾ ਬਣਦਾ ਹੈ ਕਿ ਉਹਨਾਂ ਨੇ ਇਮੀਡੀਏਟਲੀ ਬਾਅਦ ਜਦੋਂ ਜੂਨ ਦੇ ਪਹਿਲੇ ਹਫਤੇ 3 ਖੇਤੀਬਾੜੀ ਆਰਡੀਨੈਂਸ ਜਿਹੜੇ ਨੇ ਅਧਿਆਦੇਸ਼ ਜਿਹਨੂੰ ਇਹ ਹਿੰਦੀ 'ਚ ਕਹਿੰਦੇ ਨੇ ਫਰਮਾਨ, ਉਹ ਉਹਨਾਂ ਨੇ ਜਾਰੀ ਕਰਕੇ, ਔਰ ਇਹ ਪੀਰੀਅਡ ਸੀ 2020 ਨੂੰ ਤੁਸੀਂ ਯਾਦ ਕਰੋ ਕਿ ਪਹਿਲੀ ਵੇਵ ਜਿਹੜੀ ਹੈ ਕੋਵਿਡ-19 ਦੀ ਉਹ ਚੱਲ ਰਹੀ ਸੀ ਮਾਰਚ ਅਪ੍ਰੈਲ 'ਚ, ਔਰ ਉਹੀ ਆਪਦਾ ਮੇਂ ਅਵਸਰ ਢੂੰਢੋ ਜਿਹੜਾ ਇਹਨਾਂ ਦਾ ਸਭ ਤੋਂ ਵੱਡਾ ਡਰਾਮੇਬਾਜ਼ ਨੌਟੰਕੀ ਮਾਸਟਰ ਮੋਦੀ ਨੇ ਕਿਹਾ, ਉਹਨਾਂ ਨੇ ਆਪਦਾ 'ਚ ਅਵਸਰ ਢੂੰਢਿਆ। ਉਹਨਾਂ ਨੇ ਕਿਹਾ ਵੀ ਅੰਬਾਨੀ, ਅੰਡਾਨੀ, ਪਤੰਜਲੀ ਬਾਕੀ ਤਾਂ ਮੁਲਕ ਲੁਟਾ ਦਿੱਤਾ ਹੈ। ਔਰ ਉਹ ਜਿਹੜਾ ਹੁਣ ਉਹ ਇੰਗਲੈਂਡ 'ਚ ਵੀ ਬੈਠਾ ਨੀਰਵ ਮੋਦੀ, ਹਾਲਾਂ ਮੈਂ ਕਨਫਰਮ ਤਾਂ ਨਹੀਂ ਖਬਰ ਹੋਈ, ਉਹਨੇ ਵੀ ਕਿਹਾ ਕਿ ਜੀ ਮੈਨੂੰ ਤਾਂ ਇਹ ਸਾਰੇ ਇੰਨੇ 1000 ਕਰੋੜ ਚੋਂ 30% ਹੀ ਮਿਲਿਆ, ਬਾਕੀ ਤਾਂ ਸਾਰਾ ਬੀਜੇਪੀ ਮੈਂ ਨਸਿਆ ਨਹੀਂ ਹੈ, ਮੈਨੂੰ ਦੌੜਾਇਆ ਗਿਆ। ਉਹ ਆ ਜਾਏਗੀ ਡਿਟੇਲ ਜੇ ਉਹਨੇ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇਹਨਾਂ ਨੇ ਮੁਲਕ ਦੀ ਦੌਲਤ ਦੋਨਾਂ ਹੱਥਾਂ ਨਾਲ ਲੁੱਟੀ। ਔਰ ਐਗਰੀਕਲਚਰ ਸੈਕਟਰ ਉਹਨਾਂ ਨੂੰ ਲੱਗਾ ਕਿ ਵੀ ਹੁਣ ਇਹ ਏਡੇ ਵੱਡੇ ਵੱਡੇ ਘਰ ਪਾ ਰਹੇ ਨੇ, ਇੰਗਲੈਂਡ 'ਚ ਵੀ ਇੰਨੇ ਵੱਡਾ ਘਰ ਖਰੀਦਿਆ, ਤੇ ਮੋਦੀ ਨੇ ਕਿਹਾ ਜੀ ਬਾਤ ਫਿਕਰ ਮਤ ਕੀजिए अंबानी साहब और अडानी साहब, ये सारी ज़मीनें सारा देश ही आपके नाम लगा देंगे। सो ਉਹਦੇ ਥੱਲੇ ਇਹ ਜਿਹੜੇ 3 ਆਰਡੀਨੈਂਸ ਲਿਆਂਦੇ ਗਏ, ਔਰ ਉਹਦੇ ਬਾਰੇ ਅਸੀਂ ਵੇਰਵੇ 'ਚ ਨਹੀਂ ਜਾਵਾਂਗੇ, ਪਰ ਇਹਦੀ ਸਿੰਪਲ ਲਾਈਨ ਇਹ ਹੈ ਕਿ ਆਪਣੀਆਂ ਜ਼ਮੀਨਾਂ ਦੇ ਵਿੱਚ ਹੀ ਬੇਜ਼ਮੀਨੇ ਹੋਣਾ ਔਰ ਪ੍ਰਾਈਵੇਟਾਈਜ਼ ਕਰ ਦੇਣਾ ਸਾਰੀ ਲੈਂਡ ਨੂੰ, ਕੰਟਰੋਲ ਵੀ ਉਹਨਾਂ ਦੇ ਕੋਲ। ਔਰ ਜ਼ਾਹਰ ਹੈ ਕਿ ਕਿਸਾਨ ਜਥੇਬੰਦੀਆਂ ਨੇ ਉਦੋਂ ਤੋਂ ਹੀ ਰਾਈਟ ਅਵੇ ਆਰਡੀਨੈਂਸਿਸ ਦੇ ਖਿਲਾਫ ਜ਼ਿਲ੍ਹਾ ਲੈਵਲ ਦੇ ਉੱਤੇ ਅੱਗੇ ਪਿੱਛੇ ਥੋੜ੍ਹੇ ਬਹੁਤ ਪ੍ਰੋਟੈਸਟ,
कोई होर जिहड़े ने रोस विखावे इहदे नाल इहदी शुरुआत की। 6 महीने हुण वो क्योंकि ऑलरेडी कोविड-19 का पहला दौर भी चल रहा सी, पर अक्तूबर एंड तक पहुँचदियां उन्होंने देख लिया और इस पीरीयड हालांकि ये चलदियां पंजाब असैंबली ने जिहड़ा वो अपना सैशन सद के यूनैनिमसली बीजेपी के 2 MLA उन्होंने बाईकॉट किया सी। ये इन्हां नूं रद्द करन दा मता कीता, पर जदों पार्लीमेंट का कोई लॉ हुंदा है क्योंकि इन्हां 6 महीने के पीरीयड ऑर्डीनेंस तो बाद उन्होंने यकीनी बनाया मोदी ने कि पार्लीमेंट के सैशन दे विच इहनूं पास करवा लिया और विदिन 2 डेज़ प्रेजिडेंट ने साइन करके इहनूं एक्ट बना दिता है। जो कानून बन गया फिर तो नोटिफिकेशन हुंदी है जिहड़ी स्टेटां ने करनी हुंदी है। और उस पीरीयड दे विच पंजाब असैंबली ने यूनैनिमसली माइनस बीजेपी के 2 MLA जिहड़े आए नहीं सदन दे विच उन्होंने इन्हां नूं रिजैक्ट किया, पर उहदा कोई कॉन्स्टिट्यूशनल स्टैटस तो है नहीं सी। और ईवन गवर्नर ने अज तक भी उहदे ते दस्तखत ही नहीं किए। हालां जिहड़ा टर्मीनेशन ऑफ वाटर एग्रीमेंट्स एक्ट 2004 सी उहदे च घट्टो घट्ट भावें वो भी कैप्टन अमरिंदर दी सरकार वेले होया सी, पर उस वेले दे गवर्नर ने दस्तखत किए सी, इसलिए वो स्टेट का तो कानून ही बन गया सी। वो प्रेजिडेंट रैफरेंस लई गया, फिर प्रेजिडेंट ने अगों सुप्रीम कोर्ट नूं भेजिया होया जिहदा फैसला जिहड़ा आना है अजे, लेकिन वो एक इत्थे तां गवर्नर ने ही सनब कर दिता। इहदे बावजूद कि सारियां पार्टियां दे लीडर इकट्ठे होकर गवर्नर कोल गए जदों कि असैंबली ने इहनूं पास किया। फिर ज़ाहिर है कि पंजाब के किसानों ने भी ये देखा कि भाई उदों तक ये मूवमेंट में मुख्य तौर के उत्ते पंजाब दे विच सी, थोड़ी बहुत पॉकेट हरियाणे भी होएगी, पर कोई कोआर्डीनेशन उस लैवल की नहीं सी। यूपी दे विच भी जां वड्डियां होर स्टेटां च किते नज़र नहीं सी आंदी। और ये जदों फैसला होया ज़ाहिर है कि इस पीरीयड च ये मार्च 26 नवंबर तो पहला शंभू जिहड़ा कि बॉर्डर है पंजाब हरियाणे का उत्थे जिथे कि किसानों ने अपनी स्टेज लाई हुई सी, उहदे नाल पैरलल 2-3 स्टेजिस होर भी जिहड़ियां आ गई हैं, जिन्हां दे विच ज़ाहिर है एक वो कौमी अणख वाले नौजवान जिहड़े ये समझते सी कि भी इन्हां दी नुआंस की है खेती कानूनां दी, पर उन्हां दा माहौल जां उन्हां दा फैसला लैण दा जां उहदे ते कोई उन्ना इतबार नहीं सी, पर उन्होंने कोई पैरलल बॉडी खड़ी नहीं की। सपोर्ट दे विच ही शंभू मोर्चे च उन्होंने अपनी प्रेजेंस रखी और असी देखते हैं कि उहदे च ही दीप सिद्धू और होर बहुत सारे जिहड़े ने उहदे ते वड्डा इकट्ठ भी हुंदा रहा और वो जिहड़े ने एक फोर्स के तौर पर उभरे, जिहड़ा एक प्रैशर ग्रुप नौजवानों का बन गया। इस तरह श्रोमणी अकाली दल अमृतसर ने भी शंभू के मुकाम के उत्ते अपना जिहड़ा वो स्टेज लाई हुई सी। सो कुल मिला के इहदे च कोई शक नहीं कि जदों दिल्ली चलो की कॉल दी गई और 26 नवंबर का दिन सी जिस दिन वो दिल्ली दीयां बरूहां ते पहुँचते हैं, तो जिहड़ी मेन स्ट्रीम किसान लीडरशिप तो समझती सी कि भी सानू तो लंघण ही नहीं देना, हरियाणे च बीजेपी की सरकार है खट्टर दी, तो भी उत्थे ही असी बैठ जाएंगे। उन्होंने कल्पिया नहीं सी होया कि भी ये दिल्ली तक असी पहुँचना भी है, पर मैं समझदा भी गुरु की कला और नौजवानों विचला उत्साह जोश उन्हें फिर हरियाणे दे विच जिहड़े करेनां नाल लिया के जिहड़ियां रुकावटां रखियां होईयां सी, वड्डे वड्डे बोल्डर उन्होंने हत्थां नाल चुक दिते और किवें जिहड़ा वाटर कैनन्स होण लाठियां होण उन्हां नूं फेस करदे हैं जिहड़ा दुनिया ने देखिया और वो वीडियोज़ अज तक भी दुनिया भर दे विच सिख कौम दे रिजॉल्व नूं दर्शांदियां ने। दिल्ली दीयां बरूहां ते आ गए और असी अज जदों देखते हैं कि 3 थावां दे उत्ते ਸਿੰਘੂ बॉर्डर दे उत्ते और फिर दूसरा ग्रुप जिहड़ा कुछ दिन पा के आया क्योंकि उन्होंने भी पहले ने राह क्लीयर कर दिता है वो टिकरी बॉर्डर के उत्ते। और थर्डली असी देखते हैं कि फिर यूपी और उत्तराखंड और राजस्थान जिहड़ा भी उन्होंने भी किसान तुरे और वो जिहड़े ने गाजीपुर बॉर्डर के उत्ते बैठ के। सो ये पार्ट है, ज़ाहिर है मंगा जड़ियां 3 ही ने बिल्कुल और ये जिहड़े उहदी मेन लॉ 3 ने मंग तो इक्को ही है कि 3 नूं खत्म करो खारिज करो। इस दौरान 12 या 13 मीटिंगां क्योंकि जो दिल्ली च आए प्रैशर भी बिल्ट होंदा चला गया, रिजॉल्व भी सरकार भी घबराई और कॉल दी गई कि 26 जनवरी नूं जिहड़ा ट्रैक्टर मार्च होएगा दिल्ली च। हिस्टरी ने पहली बार देखा दुनिया की हिस्टरी अमरीका च, उस तो पहला जिमी कार्टर के जमाने च वाशिंगटन च होया सी ट्रैक्टर मार्च, 10,000 भी नहीं सी ट्रैक्टर आ सके, लेकिन लखां की गिणती ट्रैक्टर्स का पहुंचना और कई मील तक लंबी लाइन
ਹੁਣ ਗੱਲ ਇਹ ਹੈ ਕਿ ਵੀ ਲੀਡਰਸ਼ਿਪ ਜਦੋਂ ਅਸੀਂ ਦੂਸਰੇ ਉਹਦੀ ਕੌਨਸ ਜਦੋਂ ਗੱਲ ਕਰਾਂਗੇ, ਇਸ ਦਾ ਪ੍ਰੋਜ਼ ਐਂਡ ਕੌਨਸ ਹੈ, ਹਾਨੀ ਜਾਂ ਨੁਕਸਾਨ, ਉਦੋਂ ਮੈਂ ਜ਼ਿਆਦਾ ਵੇਰਵੇ ਨਾਲ ਗੱਲ ਕਰਾਂਗਾ। ਪਰ ਗੱਲ ਇਹ ਸੀ ਕਿ ਵੀ ਉਹਨਾਂ ਨੂੰ ਅੰਦਾਜ਼ਾ ਹੀ ਨਹੀਂ ਸੀ ਕਿ ਵੀ ਇਹ ਹੈ ਕੀ। ਔਰ ਬਹੁਤ ਵਾਰ ਇਹ ਹੁੰਦਾ ਹੈ ਕਿ ਛੋਟੇ ਭਾਂਡੇ 'ਚ ਵੱਡੀ ਵਸਤੂ ਪੈ ਜਾਏ, ਵੱਡੀ ਚੀਜ਼ ਪੈ ਜਾਏ ਤਾਂ ਉਛਲ ਕੇ ਬਾਹਰ ਆ ਜਾਂਦੀ ਹੈ। ਸੋ ਉਹਨਾਂ ਦੇ ਕੋਲ ਨਾ ਕੋਈ ਸਟ੍ਰੈਟਜੀ ਸੀ, ਕਰਨਾ ਕੀ ਹੈ, ਇਹਦੇ ਚੋਂ ਕੱਢਣਾ ਕੀ ਹੈ। ਲੱਖਾਂ ਜਦੋਂ ਆਣਗੇ ਉਹਨਾਂ ਦਾ, ਉਹ ਦਿੱਲੀ ਵਾਲਿਆਂ ਦੇ ਨਾਲ ਹੀ ਕਰਦੇ ਰਹੇ, ਆ ਰਾਊਟ ਦਿੱਤਾ, ਆ ਨਹੀਂ ਦਿੱਤਾ, ਅੱਗੇ ਕਰਤਾ, ਪਿੱਛੇ ਕਰਤਾ। ਜਿਹੜਾ ਫਿਰ ਰਾਊਟ ਲਿਆ ਬਿਲਕੁਲ ਬਾਰ-ਬਾਰ, ਉਹਦੇ ਤੇ 1000 ਟਰੈਕਟਰ ਵੀ ਜਿਹੜਾ ਹੈ ਉਹ ਕਾਫੀ ਹੋਣਾ ਸੀ ਉਹਨੂੰ ਮਾਰਚ ਕਰਨ ਲਈ, ਇੰਨੇ ਆਏ ਨੇ ਕੀ ਹੈ। ਲੇਕਿਨ ਇਸ ਪੀਰੀਅਡ ਦੇ ਵਿੱਚ 26 ਜਨਵਰੀ ਤੋਂ ਪਹਿਲੀ ਰਾਤ ਤੱਕ ਪਹੁੰਚਦਿਆਂ ਨੌਜਵਾਨਾਂ ਨੇ ਇਹ ਮੈਸੇਜ ਦੇ ਦਿੱਤਾ ਕਿ ਭਾਈ ਹੁਣ ਤੁਸੀਂ ਆਪਣਾ ਜੋ ਲੋਕ ਇਕਰਾਰ ਕਰਦੇ ਰਹੋ ਤੋਂ ਭੱਜ ਰਹੇ ਹੋ, ਅਸੀਂ ਤਾਂ ਦਿੱਲੀ 'ਚ ਐਂਟਰ ਕਰਾਂਗੇ। ਸੋ ਇਹ ਕਹਾਣੀ ਫਿਰ ਇੱਕ ਵੱਖਰੀ ਹੈ ਕਿ ਵੀ ਕਿਵੇਂ ਉਹ ਐਂਟਰ ਵੀ ਕੀਤੇ, ਯੂਪੀ ਵਾਲੇ ਪਾਸੇ ਵਾਲੇ ਪਹਿਲਾਂ ਕੀਤੇ, ਲਾਲ ਕਿਲੇ ਤੱਕ ਵੀ ਪਹੁੰਚੇ, ਹਜ਼ਾਰਾਂ ਦਾ ਇਕੱਠ ਲਾਲ ਕਿਲੇ ਔਰ ਦਿੱਲੀ 'ਚ। ਔਰ ਉੱਥੇ ਸਰਕਾਰ ਦੀ ਵੀ ਮੈਨੀਪੂਲੇਸ਼ਨ ਹੋਈ, ਉਹਦੇ ਤਾਂ ਕੋਈ ਸ਼ੱਕ ਨਹੀਂ ਹੈ, ਸਰਕਾਰ ਆਪਣੀ ਨੀਤੀ ਤੇ ਸੀ। ਪਰ ਨੌਜਵਾਨਾਂ ਦਾ ਜੋਸ਼ ਔਰ ਉਹਨਾਂ ਦਾ ਜਿਹੜਾ ਰਿਜ਼ੋਲਵ ਸੀ ਉਹ ਲਾਲ ਕਿਲੇ ਦੇ ਉੱਤੇ ਕੇਸਰੀ ਨਿਸ਼ਾਨ ਦੇ ਰੂਪ ਦੇ ਵਿੱਚ ਸਾਹਮਣੇ ਆਇਆ, ਜਿਹੜੀ ਸਟਰੈਂਥ ਦੀ ਸਭ ਤੋਂ ਸਟਰੋਂਗ ਮੂਮੈਂਟ ਸੀ। ਲੇਕਿਨ ਉਹਨੂੰ ਕਿਵੇਂ ਇਹਨਾਂ ਨੇ ਕਮਜ਼ੋਰੀ 'ਚ ਬਦਲਿਆ, ਉਹ ਸੀ ਜਿਹੜੇ ਨੇ ਹਾਨੀ ਵਾਲੇ ਪਾਰਟ 'ਚ ਉਹਨੂੰ ਦੇਖਾਂਗੇ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਕਾਮਯਾਬੀ ਸੀ। ਔਰ ਕਿਉਂਕਿ ਲੀਡਰਸ਼ਿਪ ਫੇਲ ਹੋਈ, ਉਹਨੂੰ ਕੈਸ਼ ਕਰਾਉਣ 'ਚ ਰਾਦਰ ਬੈਕਫੁੱਟ ਤੇ ਹੋ ਗਏ, ਮਾਫੀਨਾਮੇ ਸ਼ੁਰੂ ਕਰਤੇ, 170-80 ਜਿਹੜੇ ਫੜੇ ਗਏ ਉੱਥੋਂ, ਜਿਹੜੇ ਬੇਗੁਨਾਹ, ਉਹਨਾਂ ਦੀ ਮਾਰਕੁਟਾਈ ਵੀ ਹੋਈ, ਦੂਸਰਾ ਵੀ ਉਹਨਾਂ ਨੂੰ ਪੂਰਾ ਡਿਗਰੇਡ ਕੀਤਾ ਗਿਆ। ਔਰ ਇਹ ਤੁਸੀਂ ਦੇਖੋਗੇ ਕਿ ਜਿਹੜੀਆਂ 12-13 ਮੀਟਿੰਗਾਂ ਸਰਕਾਰ ਦੇ ਨਾਲ ਹੋਈਆਂ ਉਹ ਤਾਂ 26 ਜਨਵਰੀ ਤੱਕ ਹੀ ਹੋਈਆਂ, ਉਸ ਤੋਂ ਬਾਅਦ ਤਾਂ 6 ਮਹੀਨੇ ਹੋ ਗਏ, ਕਿਸੇ ਨੇ ਮੂੰਹ ਉਧਰ ਨੂੰ ਕਰਕੇ ਆਵਾਜ਼ ਵੀ ਨਹੀਂ ਮਾਰੀ। ਸੋ ਇਹ ਮੈਂ ਸਮਝਦਾ ਵੀ ਕੌਮਾਂ ਦੀ ਜ਼ਿੰਦਗੀ ਦੇ ਵਿੱਚ ਕੁਝ ਪਲ ਉਭਾਰਦੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਕੁਝ ਹਾਸਲ ਕਰ ਸਕਦੇ ਹੁੰਦੇ ਹੋ, ਤੇ ਜੇ ਤੁਹਾਡੀ ਲੀਡਰਸ਼ਿਪ ਸਮੇਂ ਦੀ ਹਾਣ ਦੀ ਨਾ ਹੋਏ ਤੇ ਤੁਸੀਂ ਉਸ ਓਪਰਚੁਨਿਟੀ ਨੂੰ ਮਿਸ ਕਰਦੇ ਹੋ। ਸੋ ਮੈਂ ਸਮਝਦਾ ਵੀ ਕੌਮ ਦਾ ਰਿਜ਼ੋਲਵ ਵੀ ਉਹੀ ਸੀ, ਅੱਜ ਵੀ ਉਹੀ ਹੈ। ਲੇਕਿਨ ਇਹ ਜਿਹੜੀ ਫੇਲਿਅਰ ਸੀ ਉਹਨਾਂ ਦੇ ਪਾਰਟ ਤੋਂ, ਉਹ ਜਦੋਂ ਅਸੀਂ ਨੁਕਸਾਨਾਂ ਦੀ ਗੱਲ ਕਰਦੇ ਹਾਂ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਹੈ ਉਹ ਰਿਹਾ ਹੀ ਨਹੀਂ। ਜਿਹਨੂੰ ਕਹਿੰਦੇ ਨੇ ਕਿ ਭਾਈ ਉਹਨਾਂ ਦੀ ਜਿਹੜੀ ਪੈਂਠ ਬਣੀ ਹੋਈ ਸੀ ਹਕੂਮਤ ਦੇ ਅੰਦਰ, ਇੱਕ ਘਬਰਾਹਟ ਸੀ, ਉਹ ਖਤਮ ਹੋ ਗਈ। ਔਰ ਉਹਨਾਂ ਨੇ ਉਹਨੂੰ ਇਵੇਂ ਹੀ ਡੀਲ ਕਰਨਾ ਸ਼ੁਰੂ ਕਰ ਦਿੱਤਾ ਜਿਵੇਂ ਉਹ ਕਿਸੇ ਵੀ ਆਮ ਨੂੰ ਕਰਦੇ ਨੇ। 6 ਮਹੀਨੇ ਤੋਂ ਬੈਠੇ ਹੋਏ ਨੇ, ਇਹਦੇ ਬਾਵਜੂਦ ਕਿ ਦਿੱਲੀ ਦੇ ਵਿੱਚ ਕੋਵਿਡ-19 ਨੇ ਹਜ਼ਾਰਾਂ ਲਾਸ਼ਾਂ ਜਿਹੜੀਆਂ ਨੇ ਉਹ ਬਣਾ ਦਿੱਤੀਆਂ ਚੰਗੇ ਭਲੇ ਜਿਉਂਦੇ ਜਾਗਦੇ ਇਨਸਾਨਾਂ ਨੂੰ। ਲੇਕਿਨ ਹਕੂਮਤ ਨੂੰ ਇਹਦਾ ਕੋਈ ਫਰਕ ਨਹੀਂ ਪਿਆ ਹੈ ਕਿ ਭਾਈ ਇਹ ਕਿਸਾਨਾਂ ਦੇ ਬੈਠਣ ਨਾਲ ਇਹਨਾਂ 'ਚ ਵੀ ਫੈਲੇਗਾ, ਇਹ ਕਿਤੇ ਅੱਗੋਂ ਫੈਲਾਣਗੇ ਇਹ ਉਹ। ਲੇਕਿਨ ਹੁਣ ਮੈਂ, ਕਿਉਂਕਿ ਅਸੀਂ ਜਿਹਨੂੰ ਕਹਿੰਦੇ ਨੇ ਕਿ ਵੀ ਕ੍ਰੈਡਿਟ ਜ਼ਰੂਰ ਦੇਣਾ ਚਾਹੀਦਾ ਜਿੱਥੇ ਡਿਊ ਹੋਏ, ਕਿ ਇਸ ਸਾਰੇ ਚੋਂ ਖੱਟਿਆ ਕੀ ਹੈ। ਮੈਂ ਸਮਝਦਾ ਵੀ ਇਸ ਸਾਰੇ ਨੇ ਸਿੱਖ ਧਰਮ ਵਿਚਲਾ ਜਿਹੜਾ ਬੈਸਟ ਪਾਰਟ ਹੈ ਉਹ ਸਾਹਮਣੇ ਲਿਆਂਦਾ। ਕਿਵੇਂ ਆਪ ਮੁਹਾਰੇ ਦੁਨੀਆ ਭਰ ਦੇ ਵਿੱਚ ਸਿੱਖ ਕੌਮ ਪੰਜਾਬ ਦੀ ਧਰਤੀ ਦੇ ਜਾਈਆਂ ਉਹ ਖਲੋਤੇ ਆ ਕੇ ਦੁਨੀਆ ਭਰ 'ਚ ਜਿਵੇਂ ਇੰਟਰਨੈਸ਼ਨਲੀ ਪ੍ਰੋਟੈਸਟ ਹੋਏ, ਸਪੋਰਟ ਗਈ, ਫਾਈਨੈਂਸ਼ੀਅਲ ਪਾਰਟ ਹੋਇਆ। ਔਰ ਇਹਦੇ 'ਚ ਇੱਕ ਗੱਲ ਦਾ ਧਿਆਨ ਰਹੇ, ਲਹਿੰਦਾ ਪੰਜਾਬ ਅਸੀਂ ਜਸਟਿਸ ਨਹੀਂ ਕਰਾਂਗੇ। ਜੇ ਪਹਿਲੀ ਵਾਰ ਸੀ ਕਿ ਇਹਨਾਂ 74 ਸਾਲਾਂ ਦੇ ਪੀਰੀਅਡ 'ਚ ਚੜ੍ਹਦੇ ਪੰਜਾਬ ਜਾਂ ਇੰਡੀਅਨ ਆਕੂਪਾਈਡ ਪੰਜਾਬ ਵਿਚਲੀ ਕਿਸੇ ਮੂਵਮੈਂਟ ਦੇ ਵਿੱਚ ਸਾਡੇ ਲਹਿੰਦੇ ਪੰਜਾਬ ਦੇ ਜਾਂ ਪਾਕਿਸਤਾਨੀ ਭੈਣਾਂ ਭਰਾਵਾਂ ਨੇ ਦਿਲਚਸਪੀ ਦਿਖਾਈ ਹੋਏ। ਇਹੀ ਨਹੀਂ ਕਿ ਉਹਨਾਂ ਨੇ ਦਿਲਚਸਪੀ ਦਿਖਾਈ, ਕਿਵੇਂ ਇੱਕ ਤੋਂ ਬਾਅਦ ਇੱਕ ਸੌਂਗ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਹਿੱਟ ਹੋਏ, ਮਿਲੀਅਨਸ ਆਫ ਵਿਊਅਰਸ, ਉਹ ਦਰਦ ਵੀ ਝਲਕਦਾ ਸੀ ਉਹਦੇ 'ਚ ਆਪਣੀ ਧਰਤੀ ਦੇ ਜਾਇਆਂ ਨਾਲ। ਉਹ ਜਿਹੜੀਆਂ ਸਦੀਆਂ ਦੀਆਂ ਸਾਂਝਾਂ ਨੇ ਉਹ ਵੀ ਸਾਹਮਣੇ ਸੀ। ਔਰ ਇੱਕ ਨਿਸ਼ਕਾਮ ਜਿਹਨੂੰ ਕਿ ਵਿਦਆਊਟ ਐਨੀ ਉਹਦੇ 'ਚੋਂ ਉਹਨਾਂ ਦਾ ਕੋਈ ਕੱਢਣ ਦਾ ਨਹੀਂ ਸੀ। ਹਾਲਾਂ ਇੰਡੀਅਨ ਏਜੰਸੀਆਂ ਨੇ ਉਸ ਨੂੰ ਪਾਕਿਸਤਾਨ, ISI, ਭੜਕਾਟ, ਫਲਾਣੇ ਇੰਨੇ ਉੱਥੇ ਬਣ ਗਏ ਨੇ, ਸੈਂਟਰ ਬਣ ਗਏ ਨੇ, ਟਵਿੱਟਰ ਉੱਥੋਂ ਹੋ ਰਿਹਾ, ਉੱਥੇ ਫਲਾਣਾ ਹੋ ਰਿਹਾ, ਉਹ ਕਰਨ ਦਾ ਕੀਤਾ। ਸੋ ਇਹ ਬਹੁਤ ਵੱਡੀ ਗੱਲ ਸੀ ਕਿ ਦੋਨਾਂ ਪੰਜਾਬਾਂ ਦੀ
ਪੰਜਾਬੀਆਂ ਦੀ ਔਰ ਪਾਕਿਸਤਾਨੀ ਕੌਮ ਔਰ ਸਿੱਖ ਕੌਮ ਦੀ ਇਮੋਸ਼ਨਲ ਸਾਂਝ ਜਿਹੜੀ ਹੈ ਉਹ ਸਾਹਮਣੇ ਆਈ ਦੁਨੀਆ ਭਰ ਦੇ ਵਿੱਚ। ਔਰ ਮੈਂ ਅਮਰੀਕਾ ਦੇ ਹਵਾਲੇ ਨਾਲ ਵੀ ਕਹਿ ਸਕਦਾ ਕਿ ਬੇਸ਼ੱਕ ਪਿਛਲੇ ਲਗਭਗ 30+ ਈਅਰਸ ਤੋਂ ਅਸੀਂ ਖਾਲਿਸਤਾਨ ਦੀ ਸਟਰਗਲ ਨੂੰ ਉਹਦੇ ਇੱਕ ਮੁਸਾਫਰ ਹੈ, ਉਸ ਦੇ ਐਕਟਿਵਿਸਟ ਹੈ, ਲੇਕਿਨ ਉਹ ਜਨਰੇਸ਼ਨ ਯੰਗਰ 16 18 ਸਾਲ ਦੇ ਬੱਚੇ ਬੱਚੀਆਂ ਜਾਂ ਜਿਨ੍ਹਾਂ ਦਾ ਕੋਈ ਉਹਦੇ ਨਾਲ ਬਹੁਤਾ ਲਾਗਾ ਦੇਗਾ ਨਹੀਂ ਹੈ, ਉਹ ਐਵਰੀ ਇੰਚ ਯੰਕੀ ਨੇ, ਉਹ ਵੀ ਉਹਨਾਂ ਦਾ ਵੀ, ਉਹਨਾਂ ਚੋਂ ਬਹੁਤੇ ਸ਼ਾਇਦ ਪੰਜਾਬ ਵੀ ਨਹੀਂ ਗਏ ਹੋਏ, ਉਹਨਾਂ ਦੀ ਵੀ ਜਿਹੜੀ ਸਪੋਰਟ ਸੀ ਉਹ ਅਸੀਂ ਵੱਡੇ ਵੱਡੇ ਰੈਲੀਜ਼ ਔਰ ਪ੍ਰੋਟੈਸਟ ਦੇ ਵਿੱਚ ਦੇਖੀ, ਜਿਹਨੇ ਇਸ ਗੱਲ ਦੇ ਉੱਤੇ ਫਖਰ ਵੀ ਦਿੱਤਾ ਕਿ ਨਹੀਂ ਸਾਡੀ ਕੌਮ ਦੇ ਵਿੱਚ ਗੁਰੂ ਦੀ ਕਲਾ ਵਾਪਰਦੀ ਹੈ। ਸੋ ਫਿਰ ਇਹ ਇੱਕ ਮੁੱਦਾ ਸਿਰਫ ਤੇ ਸਿਰਫ ਕਿਸਾਨੀ ਦਾ ਬਣ ਕੇ ਨਹੀਂ ਰਹਿ ਗਿਆ। ਇੰਡੀਅਨ ਸਿਸਟਮ ਪਹਿਲੇ ਦਿਨ ਤੋਂ ਹੀ ਸਿੱਖ ਕੌਮ ਡਾਇਸਪੋਰਾ ਇਹਨੂੰ ਪਾਕਿਸਤਾਨ ਨਾਲ ਜੋੜਨਾ, ਕਿਉਂਕਿ ਉਹਨਾਂ ਨੂੰ ਇਹ ਸਮਝ ਸੀ ਕਿ ਇਹ ਲੜਾਈ ਖਾਲਿਸਤਾਨ ਦੀ ਹੈ। ਔਰ ਇਹਦਾ ਦੂਸਰਾ ਰੀਜ਼ਨ ਸੀ ਕਿ 2014 ਚ ਅੱਜ ਦੇ ਦਿਨ ਹੀ 26 ਮਈ 2014 ਚ ਮੋਦੀ ਸਹੁੰ ਚੁੱਕਦਾ ਹੈ, ਪ੍ਰਾਈਮ ਮਿਨਿਸਟਰ ਬਣਦਾ। 7 ਸਾਲ ਚ ਕਿੰਨੀਆਂ ਮਨਮਾਨੀਆਂ ਕੀਤੀਆਂ ਮੋਦੀ ਨੇ। CA ਐਕਟ, NRP, ਕਸ਼ਮੀਰ ਚ ਆਰਟੀਕਲ 370 35A ਖਤਮ ਕਰਨਾ, ਸੁਪਰੀਮ ਕੋਰਟ ਤੋਂ ਬਾਬਰੀ ਮਸਜਿਦ ਢਵਾਉਣ ਦੇ ਫੈਸਲੇ ਤੇ ਮੋਹਰ ਲਵਾ ਕੇ ਰਾਮ ਮੰਦਿਰ ਬਣਾਉਣ ਦੀ ਲਾਈਨ, ਮੁਸਲਮਾਨਾਂ ਦੇ ਖਿਲਾਫ ਗਊ ਮਾਤਾ ਦਾ ਜਿਹਾਦ ਦੇ ਨਾਂ ਥੱਲੇ ਔਰ ਲਵ ਜਿਹਾਦ ਔਰ ਲਿੰਚਿੰਗ, ਸਾਰਾ ਜ਼ੁਲਮ ਦੀ ਅਖੀਰ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਕੀਤੀ। ਕੋਈ ਸੀ ਰਿਸਾਲਾ CA ਦੇ ਖਿਲਾਫ ਸ਼ਾਹੀਨ ਬਾਗ ਪ੍ਰੋਟੈਸਟ ਇੱਕ ਬੜੀ ਯੂਨੀਕ ਗੱਲ ਸੀ, ਲੇਕਿਨ ਜਦੋਂ ਹੀ ਕੋਵਿਡ ਸ਼ੁਰੂ ਹੋਇਆ ਉਹ ਤਾਂ ਪੁਲਿਸ ਨੇ ਉੱਥੋਂ ਹੀ ਸੁਪਰੀਮ ਕੋਰਟ ਦਾ ਲੈ ਕੇ ਆਰਡਰ ਕਿ ਜੀ ਇਲੀਗਲ ਪਾਰਕ 'ਚ ਬੈਠੇ ਨੇ ਉਠਾ ਦਿੱਤਾ। ਸੋ ਪਹਿਲੀ ਵਾਰ ਸੀ 7 ਸਾਲ ਦੇ ਵਿੱਚ 6 ਮਹੀਨੇ ਪਹਿਲਾਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਸਿੱਖ, ਉਹਨਾਂ ਨੂੰ ਇਵੇਂ ਹੀ ਲੱਗਦੇ ਸੀ ਜਿਵੇਂ ਉਹਨਾਂ ਦੀ ਛਾਤੀ ਤੇ ਸ਼ੇਰ ਚੜੇ ਹੋਏ ਨੇ। ਉਹਨਾਂ ਸੁਪਰੀਮ ਕੋਰਟ ਦਾ ਵੀ ਸਹਾਰਾ ਲਿਆ, ਮੀਡੀਆ ਰਾਹੀਂ ਵੀ ਟਿੱਲ ਲਾ ਲਿਆ, ਪਰ ਇਹ ਜਿਹੜਾ ਅੱਜ ਤੱਕ ਵੀ ਬੈਠੇ ਰਹਿਣਾ, ਭਾਵੇਂ ਗਿਣਤੀ ਕਾਫੀ ਘੱਟ ਹੈ ਹੁਣ ਇਸ ਬਲੈਕ ਡੇ ਕੱਲ ਜਿਹੜਾ ਸੈਲੀਬ੍ਰੇਟ ਕੀਤਾ ਹੈ ਉਹਨਾਂ ਨੇ, ਕਿਉਂਕਿ ਉੱਥੇ ਤਾਂ ਆਲਰੇਡੀ ਅਗਲੇ ਦਿਨ ਦੀ ਸਵੇਰ ਹੋ ਚੁੱਕੀ ਹੈ। ਸੋ ਉਹ ਈਵਨ ਇਹਨਾਂ ਦੇ ਮੇਨ ਪ੍ਰੈਸ ਟਰਸਟ ਆਫ ਇੰਡੀਆ ਦੇ ਵੀ ਖਬਰ, ਫਰਮ ਅੰਮ੍ਰਿਤਸਰ ਟੂ ਟਿਕਰੀ farmers hoist black flags, burn effigies of BJP leaders, activists flock to Singhu, Tikri, farmers say won't budge an inch। ਇਹ ਪੂਰੀ ਡੀਟੇਲ ਹੈ ਕਿ ਲੱਖਾਂ ਘਰਾਂ ਦੇ ਉੱਤੇ ਪੰਜਾਬ, ਹਰਿਆਣਾ, ਯੂਪੀ ਹੋਰ ਥਾਵਾਂ ਤੇ ਕਾਲੇ ਝੰਡੇ ਨੇ। ਔਰ ਅੰਮ੍ਰਿਤਸਰ ਟੂ ਟਿਕਰੀ, ਕਿਉਂਕਿ ਉਹਨਾਂ ਨੂੰ ਵੀ ਨਜ਼ਰ ਆਉਂਦਾ ਹੈ ਕਿ ਅੰਮ੍ਰਿਤਸਰ ਉਹੀ ਅਕਾਲ ਤਖਤ, ਉਹੀ ਸਾਡਾ, ਤੇ ਉੱਥੋਂ ਤੱਕ ਇਹੀ ਜਦੋਂ ਅਸੀਂ ਵਾਘਾ ਤੋਂ ਜਮਨਾ ਤੱਕ ਕਹਿੰਦੇ ਹਾਂ ਅੰਮ੍ਰਿਤਸਰ ਟੂ ਟਿਕਰੀ ਹੈ। ਹੁਣ ਇੱਧਰ ਯੂਪੀ 'ਚ ਵੀ ਸਾਡਾ ਬਾਰਡਰ ਟਿਕਰੀ ਤੱਕ ਬਣਾ ਦਿੱਤਾ ਇਹਨਾਂ ਨੇ, ਉੱਥੇ ਆ ਕੇ ਸਾਡੇ ਭਰਾ ਬੈਠੇ ਨੇ। ਸੋ ਇਹ ਇੱਕ ਮੋਦੀ ਔਰ RSS ਨੂੰ ਇਸ ਸਾਰੇ ਪੀਰੀਅਡ 'ਚ ਜੇ ਕੋਈ ਸੀਰੀਅਸ ਚੈਲੰਜ ਆਇਆ ਤੇ ਉਹ ਸਿੱਖ ਕੌਮ ਵੱਲੋਂ ਆਇਆ। ਔਰ ਅਸੀਂ ਦੇਖਦੇ ਹਾਂ ਕਿ ਉਸ ਚੈਲੰਜ ਦੇ ਚੱਲਦੇ ਆ ਫਿਰ ਬੰਗਾਲ ਦੀਆਂ ਚੋਣਾਂ ਹੋਣ, ਤਮਿਲਨਾਡੂ ਦੀਆਂ ਹੋਣ, ਜਿਨ੍ਹਾਂ ਦੇ ਵਿੱਚ ਇਹਨਾਂ ਨੇ ਮੂੰਹ ਦੀ ਖਾਧੀ ਹੈ BJP ਨੇ, ਕਿਉਂਕਿ ਇਸ ਗੱਲ ਨੇ ਦੂਸਰਿਆਂ ਨੂੰ ਵੀ ਹੌਸਲਾ ਦਿੱਤਾ। ਕੋਵਿਡ ਦਾ ਤਾਂ ਮਿਸਮੈਨੇਜ ਕਰ ਹੀ ਰਹੇ ਸੀ, ਪਰ ਫਾਰਮਰਸ ਇਸ਼ੂ ਜਿਹੜਾ ਹੈ ਇਸ ਦੀਆਂ ਗਲੋਬਲ ਕੋਨੋਟੇਸ਼ਨਸ ਵੀ ਬਣੀਆਂ ਔਰ ਵਿਦ ਇਨ ਇੰਡੀਆ ਵੀ ਮੋਦੀ ਦੇ ਖਿਲਾਫ ਆਵਾਜ਼ ਚੁੱਕਣ ਵਾਲਿਆਂ ਨੂੰ ਹੌਸਲਾ ਮਿਲਿਆ ਕਿ ਆਵਾਜ਼ ਚੁੱਕੀ ਜਾ ਸਕਦੀ ਹੈ। ਇੱਕ ਪਾਰਟ 1966 ਦੇ ਵਿੱਚ ਪੰਜਾਬੀ ਸੂਬਾ ਬਣਦਾ ਹੈ, ਹਰਿਆਣੇ ਦੇ ਜ਼ਿਲ੍ਹੇ ਰੋਹਤਕ, ਹਿਸਾਰ, ਗੁੜਗਾਵਾਂ, ਕਰਨਾਲ, ਜੀਂਦ, ਰੋਹਤਕ, ਇਹ ਸਾਰੇ ਪੰਜਾਬ ਦਾ ਹੀ ਹਿੱਸਾ ਸੀ, ਦਿੱਲੀ ਤੱਕ ਪੰਜਾਬ ਸੀ। ਲੇਕਿਨ ਇਹਨਾਂ ਨੇ ਨਫ਼ਰਤ ਫੈਲਾਈ, ਜੱਟ ਔਰ ਜਾਟ ਦੀ ਗੱਲ ਖੜੀ ਕੀਤੀ। ਧਰਮ ਯੁੱਧ ਮੋਰਚੇ ਦੇ ਪੀਰੀਅਡ ਦੇ ਚੱਲਦਿਆਂ ਕਿਵੇਂ ਸਿੱਖ ਉਹਨਾਂ ਨੂੰ ਹਿਊਮਿਲੇਟ ਕੀਤਾ ਜਾਂਦਾ ਸੀ, ਕਿਤੇ ਕਰਨਾਲ ਬੱਸ ਰੋਕ ਲਈ, ਕਿਤੇ ਪਾਣੀਪਤ ਰੋਕ ਲਈ, ਮਾਰ ਕੁਟਾਈ ਕੀਤੀ, ਕੇਸ ਕਤਲ ਕੀਤੇ ਦੂਜੇ ਤੀਜੇ। ਪਰ ਇਹ ਮੈਂ ਸਮਝਦਾ ਹਾਂ ਕਿ 47 ਤੋਂ ਬਾਅਦ ਇਨ ਜਨਰਲ ਔਰ 66 ਤੋਂ ਬਾਅਦ ਇਨ ਪਾਰਟਿਕੂਲਰ ਪਹਿਲੀ ਵਾਰ ਹੋਇਆ ਕਿ ਹਰਿਆਣੇ ਦਾ ਜਾਟ ਔਰ ਕਿਸਾਨ ਉਹ ਚੰਗੀ ਤਰ੍ਹਾਂ ਸਮਝ ਗਿਆ ਕਿ ਇਹ ਬ੍ਰਾਹਮਣ ਬਾਣੀਏ ਦੀ ਖੇਡ ਕੀ ਹੈ। ਉਹ ਆਪਣੇ ਸਿੱਖ ਕਿਸਾਨ ਭਰਾ ਦੇ ਨਾਲ ਖਲੋਤਾ ਹੈ, ਕੱਲਾ ਹਰਿਆਣੇ ਦਾ ਨਹੀਂ, ਵੈਸਟਰਨ ਯੂਪੀ। ਔਰ ਇਹਦੇ 'ਚ ਮੈਂ ਟਕੈਤ ਭਰਾਵਾਂ ਦਾ ਦੋਨਾਂ ਨੂੰ ਜ਼ਰੂਰ ਕ੍ਰੈਡਿਟ ਦੇਣਾ ਚਾਹਾਂਗਾ ਕਿ 26 ਜਨਵਰੀ ਤੋਂ ਬਾਅਦ ਜਦੋਂ ਕਿ ਪੰਜਾਬ ਦੇ ਇਹ ਸਾਰੇ ਅੱਧ-ਪਚੱਦੇ ਕਾਮਰੇਡੀ, ਅੱਧ-ਪਚੱਦੇ ਕੱਚ ਘਰੜ, ਅੱਧ-ਪਚੱਦੇ ਹਉਮੈ ਦੇ ਮਾਰੇ ਹੋਏ, ਅੱਧ-ਪਚੱਦੇ ਕੂਟਾ ਛਾਪ ਲੀਡਰ ਸਾਰੇ ਹਿੱਲ ਗਏ
ਔਰ ਇਹ ਪੁੱਠੇ ਪੈਰੀ ਸੀ ਤੇ ਇਹਨਾਂ ਟਕੈਤ ਭਰਾਵਾਂ ਨੇ ਟਿਕਰੀ ਤੇ ਖਲੋ ਕੇ ਅਥਰੂ ਵਗਾਏ ਕਿ ਜੀ ਮੈਂ ਤਾਂ ਪਾਣੀ ਵੀ ਨਹੀਂ ਪੀਣਾ, ਇੱਥੋਂ ਦਾ ਪਿੰਡ ਦਾ ਹੀ ਪੀਵਾਂਗਾ। ਔਰ ਫਿਰ ਉਹ ਜਾਟ ਵੈਸਟਰਨ ਯੂਪੀ ਦੇ ਹੁਣ ਹਰਿਆਣੇ ਦੇ ਦੌੜੇ ਤੇ ਇਹਨਾਂ ਨੂੰ ਵੀ ਸਾਹ ਆਇਆ, ਸਿੰਘੂ ਵਾਲਿਆਂ ਨੂੰ ਵੀ, ਔਰ ਮੂਵਮੈਂਟ ਵਾਪਸ ਖੜੀ ਹੋਈ। ਸੋ ਇਹ ਜਿਹੜੀ ਐਮੋਸ਼ਨਲ ਸਾਂਝ ਹੈ ਇਹ ਬਹੁਤ ਵੱਡੀ ਗੱਲ ਹੈ। ਔਰ ਅਸੀਂ ਜਦੋਂ ਫਿਊਚਰ ਦੇ ਆਪਣੇ ਮੁਲਕ ਦੀ ਗੱਲ ਕਰਦੇ ਹਾਂ ਤੇ ਇਹ ਇੱਕ ਝਲਕਾਰਾ ਵੀ ਸੀ, ਕਿਉਂਕਿ ਉੱਥੇ ਇੱਕ ਟੈਂਟ ਸਿਟੀ ਹੋਣ ਦੇ ਵਿੱਚ ਆ ਗਈ ਸਿੰਘੂ ਤੇ 25 ਤੋਂ 30 ਹਜ਼ਾਰ ਬੰਦਿਆਂ ਦੇ ਰਹਿਣ ਦਾ ਪ੍ਰਬੰਧ, ਲੰਗਰ ਤਾਂ ਚੱਲ ਹੀ ਰਹੇ ਨੇ। ਔਰ ਉਹੀ ਪਾਰਟ ਕਿ ਈਵਨ ਉਹਨਾਂ ਬਸਤੀਆਂ ਦੇ ਜਿਹੜੇ ਨੇੜੇ ਤੇੜੇ ਸੀ ਉਹਨਾਂ ਦੇ ਗਰੀਬ ਬੱਚਿਆਂ ਨੂੰ ਪੜ੍ਹਾਉਣਾ, ਜਿਨ੍ਹਾਂ ਨੂੰ 2 ਵੇਲੇ ਦੀ ਰੋਟੀ ਨਹੀਂ ਸੀ ਮਿਲਦੀ, ਉਹਨਾਂ ਨੂੰ ਉਹ ਸਾਰੀਆਂ ਸਹੂਲਤਾਂ। ਸੋ ਇਹ ਇੱਕ ਐਸਾ ਪਾਰਟ ਸੀ ਕਿ ਹਰਿਆਣੇ ਦਾ ਜਾਟ ਹੋਏ, राजस्थान ਦਾ गरीब ਹੋਏ, यूपी ਦਾ, उन्होंने कहा जी अगर ये खालिस्तानी है तो हम भी खालिस्तानी हैं, अगर ये खालिस्तान है। सो ये एक बहुत वड्डी गल सी। दा इंपैक्ट लॉन्ग टर्म धार्मिक तौर पर भी और सियासी तौर पर भी जिहड़ा है वो पै गया। और इस दे नाल जिथे सियासी और आर्थिक लड़ाई तो है ही सी, समाजिक सोशली बहुत सारे जिहड़े दलित वर्ग सी उन्होंने लगा कि भी इत्थे कोई जात नहीं पुछदा, किसी दी रोटी मिलती है तो दूजा हुंदा है। सो जिहड़ी सिख धर्म दा सोशल पार्ट है कि भाई कोई तो फर्का नहीं है, ये भी सामने आया। बहुत बार बीबियां दे हवाले नाल असीं बहुत सारे एजिटेशनस देखते हैं कि मेल डोमीनेटेड हुंदियां ने एजिटेशनस, लेकिन इस मामले च क्रेडिट जाता है। और इस मामले दे विच जिहड़ा उगराहा ग्रुप है टिकरी ते बैठे हुए, उन्हां दा खास क्रेडिट है कि उन्होंने लंबा वक्त काम किया बीबियां नूं ऑर्गेनाइज करन च। और बड़ी वड्डी गिणती दे विच कल्ले यही नहीं कि पंजाब तो और पंजाब की देखा देखी फिर हरियाणे दियां जाटड़ियां भी ट्रैक्टर चला के आई हैं, पंजाब तो भी बीबियां ट्रैक्टर चला के आई हैं। सो ये जिहड़ा पार्ट सी उन्हें साडे धर्म वाला पार्ट भी और कुल मिला के इस एजिटेशन नूं एक बड़ी स्ट्रेंथ दिती। फिर नशेड़ी नौजवान जदों पंजाब की जवानी वाल देखते सी कहंदे तां नशेड़ी ने, पर जिवें हरियाणे पंजाब तो हरियाणा लंघ के दिल्ली पहुंचना उन्हां नौजवानां ने, और उहदे च एक हरियाणे दा नौजवान जिहड़ा जंप करके एक ते जांदा है फिर जाके उहनूं बंद करके वो तां इवें जिवें खिडौणे भी तुसीं एक थां तो दूसरी थां जंप कर रहे हो। और ये मैं समझदा भी इस दियां बहुत वड्डियां प्राप्तियां ने। और जे हुण नुकसान की गल करे भी ये तो खट्टिया ते हुण जे खट के 12 साली गया भी आ रहा होए, चांदी दे रुपइयां नाल भरिया, जेबां भी झोला भी कोल रखिया ते सौ गया, राह च ठग्गां ने जां डाकुआं ने झोला भी खोह लिया, जेबां भी खाली करा लईआं ते घरे पहुंचिया भी खट के तो बहुत कुछ लिया रहा सी पर पहुंचण नहीं दिता। सो वो मैं ऑलरेडी 26 जनवरी की घटना दा जिक्र कर चुका है कि वो जिहड़ा नोटां नाल भरिया होया जिहड़ा छण करदे जिहड़ियां जेबां सी और झोले सी, ये इन्हां दी नाअहलियत ने, इन्हां दी लीडरशिप ने उस पार्ट नूं नैगेट कीता। और यही कारण है कि 6 महीने बीतण बाद भी अजे तक कोई गलबात का सद्दा नहीं है। और जे यही कहना होए कि ना अहल लीडरशिप इहदे लई जिम्मेवार है, फिर हुण बेशक उन्हां दे संयुक्त किसान मोर्चे ने कहा कि लोड़ पई तो असीं 2024 तक बैठांगे क्योंकि पार्लीमेंट चोणां होणीआं। पर मैनूं लगदा है कि बहुत सारे जिन्हां नूं इह लगदा है ना अहल लीडर बन गए कि जी 2022 दियां पंजाब असैंबली दियां चोणां तक पहुंचदिआं जिहड़ा इहदे चों कोई खट्टिया जा सके। उधरों यूपी दे विच भी टकैत भरा वैसटर्न यूपी दे विच प्रभाव रखते हैं, उन्हां दी उत्थे कुछ ना कुछ होएगा। लेकिन मतलब ये है कि ये अल्टीमेटली जे हुकूमत ने पहले दिन तो ही समझिया सी कि भी ये आर्थिक लड़ाई नहीं, ये सियासी है, सिख कौम नाल है, तो हुण इन्हां नूं लगदा है कि भी असीं भी शायद साडे जिहड़े सारी उम्र कामरेड बेचारे उत्ते बनेरियां ते चढ़ के डीकदे रहिंदे ने कि रेवोल्यूशन आ गया, उस मोड़ ते पहुंच गया, नहीं आया, मुड़ के पता लगता है कि वो तो उही कोई लाल भगाना ही आया, कोई रेवोल्यूशन नहीं है। उन्होंने लगता भी चलो होर नहीं जाते जाते कुछ मिल जाए। लेकिन इहदे च एक पार्ट जिहड़ा मैं समझदा भावें अकाली दल बादलों का पहले दिन तो इन्हां दे नाल लगा होया सी, बीजेपी दे घुसपैठ RSS दी सिख कौम च इन्हां ने करवाई, श्रोमणी कमेटी दिल्ली कमेटी च किवें इन्हां दे फैसले लागू हुंदे रहे। सो एक किसान अंदोलन का प्रैशर सी कि बीजेपी नालों अकाली दल नूं अपना संबंध तोड़ना पिया। सो ये भी एक आउटकम चंगी है कि इहदे नाल जिहड़ी सीधे तौर ते RSS की घुसपैठ सी
ਸਿੱਖ ਸਫਾਂ ਦੇ ਵਿੱਚ ਧਾਰਮਿਕ ਔਰ ਸਿਆਸੀ ਚੋਂ ਰੁਕੀ। ਹੁਣ ਆਉਣ ਵਾਲੇ ਪੀਰੀਅਡ ਇਹੀ ਕਾਰਨ ਹੈ ਕਿ ਬੀਜੇਪੀ ਨੇ ਹੁਣ ਆਪਣੀ ਸਟ੍ਰੈਟਜੀ ਉਹ ਦਲਿਤ ਚੀਫ ਮਿਨਿਸਟਰ ਬਣਾਉਣ ਦੀ ਗੱਲ ਹੋਏ, ਸੌਦਾ ਸਾਧ ਦੀ ਪੈਰੋਲ ਤੇ ਉਹਦੇ ਲਈ ਕੀਤੀ ਔਰ ਅਰਦਾਸ ਦੀ ਡਰਾਮੇਬਾਜ਼ੀ ਹੋਏ, ਉਹ ਇੱਕ ਨਵੀਂ ਸਟ੍ਰੈਟਜੀ ਦੇ ਉੱਤੇ ਕੰਮ ਕਰ ਰਹੇ ਨੇ। ਲੇਕਿਨ ਇਸ ਸਾਰੇ ਚੋਂ ਅਸੀਂ ਇਹ ਵੀ ਇੱਕ ਪੋਜ਼ਿਟਿਵਿਟੀ ਦੇਖਦੇ ਹਾਂ ਕਿ ਘੱਟੋ ਘੱਟ RSS ਨਾਲ ਸਿੱਧੀ ਟੱਕਰ ਦੀ ਲਾਈਨ, ਹਾਲਾਂਕਿ ਇਤਬਾਰ ਇਹਨਾਂ ਦਾ ਕੋਈ ਨਹੀਂ ਹੈ, ਇਹਨਾਂ ਤੇ ਇਤਬਾਰ ਕਰਨਾ ਵੀ ਨਹੀਂ ਚਾਹੀਦਾ, ਪਰ ਇਹ ਦੇਖਣਾ ਹੋਏਗਾ ਕਿ ਆਉਣ ਵਾਲੇ ਪੀਰੀਅਡ 'ਚ ਸਿੱਖ ਸਫਾਂ ਕਿਵੇਂ ਆਰਗੇਨਾਈਜ਼ ਹੁੰਦੀਆਂ ਨੇ। ਔਰ ਅੱਜ ਜਿੱਥੇ ਕਿਸਾਨ ਲੀਡਰਸ਼ਿਪ ਖੜੀ ਹੈ, ਮੈਨੂੰ ਨਹੀਂ ਲੱਗਦਾ ਵੀ ਇਹਨਾਂ ਦੇ ਕੋਲ ਕੋਈ ਫਰਦਰ ਬਲੂਪ੍ਰਿੰਟ ਹੈ, ਕੋਈ ਸਟ੍ਰੈਟਜੀ ਹੈ, ਪਰ ਅਸੀਂ ਜਿਵੇਂ ਹਮੇਸ਼ਾ ਗੁਰੂ ਦੀ ਕਲਾ ਤੇ ਯਕੀਨ ਰੱਖਦੇ ਇਸ ਵੇਲੇ ਇਸ ਲੀਡਰਸ਼ਿਪ ਚੋਂ ਇਹ ਐਕਸਪੈਕਟ, ਹਾਂ ਸਰਕਾਰ ਕਾਨੂੰਨ ਵਾਪਸ ਲਏਗੀ, ਨਾਟ ਐਟ ਆਲ, ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਵੀ ਲੜਾਈ ਇਹ ਕਾਨੂੰਨਾਂ ਦੀ ਨਹੀਂ ਹੈ। ਜੇ ਸਿੱਖ ਐਕਟਿਵਿਸਟ ਨੇ ਕਿਹਾ ਵੀ ਇਹ ਲੜਾਈ ਫਸਲਾਂ ਦੀ ਨਹੀਂ ਹੈ, ਲੜਾਈ ਨਸਲਾਂ ਦੀ ਵੀ ਹੈ। ਹੁਣ ਜ਼ਾਹਰ ਹੈ ਕਿ ਜੇ ਤੁਸੀਂ ਜਨਰੇਸ਼ਨ ਨਸਲਾਂ ਦੀ ਤਾਂ ਤੁਹਾਡੀ ਹੋਂਦ ਦੀ ਲੜਾਈ ਹੈ, ਤੇ ਜੇ ਸਾਨੂੰ ਪਤਾ ਹੈ ਵੀ ਸਾਡੀ ਨਸਲਾਂ ਦੀ ਹੋਂਦ ਦੀ ਲੜਾਈ ਹੈ, ਦੁਸ਼ਮਣ ਬਹੁਤ ਚੰਗੀ ਤਰ੍ਹਾਂ ਸਮਝਦਾ ਹੈ, ਉਹ ਸਾਡੇ ਹੱਥ 'ਚ ਜਿਹੜਾ ਉਹ ਵਿਕਟਰੀ ਨਹੀਂ ਦੇਣਾ ਚਾਹੁੰਦਾ। ਲੇਕਿਨ ਉਹ ਵੀ ਜਿਵੇਂ ਹੁੰਦਾ ਹੈ ਕਿ ਵਾਚ ਦੇ ਉੱਤੇ ਨੇ ਕਿ ਉਹ ਵੀ ਦੇਖ ਰਹੇ ਨੇ। ਔਰ ਇਸ ਸਾਰੇ ਚੋਂ ਅਸੀਂ ਜਿਹੜਾ ਕਨਕਲੂਜਨ ਤੋਂ ਪਹਿਲਾਂ ਇਸ ਐਜੀਟੇਸ਼ਨ ਦੇ ਉੱਤੇ ਕੌਮ ਦੇ ਬਿਲੀਅਨਸ ਆਫ ਰੁਪੀਜ਼ ਉਹ ਖਰਚ ਹੋਏ ਨੇ, ਇੰਟਰਨੈਸ਼ਨਲ ਸਰਮਾਇਆ ਵੀ, ਔਰ 400 ਤੋਂ ਵੱਧ ਜਾਨਾਂ ਜਿਹੜੀਆਂ ਨੇ ਸਾਡੇ ਕਿਸਾਨ ਭਰਾਵਾਂ ਭੈਣਾਂ ਦੀਆਂ ਉਹ ਇਸ ਦੀ ਭੇਟ ਚੜ੍ਹੀਆਂ। ਅਸੀਂ ਇਸ ਦੇ ਇਹੀ ਨਹੀਂ ਵੀ ਅਸੀਂ ਸਿਰਫ ਸ਼ੁਭ ਚਿੰਤਕ ਹੈ, ਅਸੀਂ ਇਸ 'ਚੋਂ ਸਕਸੈਸ ਦੇਖਣਾ ਚਾਹੁੰਦੇ ਹਾਂ। ਬੇਸ਼ੱਕ ਇਸ ਪੀਰੀਅਡ 'ਚ ਕਾਮਰੇਡ ਕਿਸਮ ਦੇ ਲੋਕਾਂ ਨੇ ਖਾਲਿਸਤਾਨੀ ਐਕਟਿਵਿਸਟ ਨੂੰ ਵੀ ਭੰਡਿਆ, ਕੇਸਰੀ ਨਿਸ਼ਾਨ ਸਾਹਿਬ ਤੋਂ ਡਿਸਟੈਂਸ ਕਰਨ ਦੀ ਕੋਸ਼ਿਸ਼ ਕੀਤੀ, ਸਿੱਖ ਇਸ਼ੂਜ਼ ਤੋਂ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਇਨ ਦਾ ਐਂਡ ਇਹਨਾਂ ਨੂੰ ਵੀ ਇਹ ਪਤਾ ਹੈ ਕਿ ਭਾਈ ਇਹ ਜਿੱਧਰ ਵੀ ਤੁਸੀਂ ਮੁੜੋਗੇ ਅਲਟੀਮੇਟਲੀ ਗੁਰੂ ਦੀ ਕਲਾ ਹੈ, ਉਹੀ ਕੇਸਰੀ ਨਿਸ਼ਾਨ ਦੇ ਥੱਲੇ ਲੰਗਰ ਲੱਗਦੇ ਨੇ। ਉਹੀ ਇਹਨਾਂ ਕਿਸਾਨਾਂ ਨੇ ਬਰੂਆਂ ਤੇ ਬੈਠ ਕੇ ਦੇਖਿਆ ਕਿ ਕੇਸਰੀ ਨਿਸ਼ਾਨ ਵਾਲਿਆਂ ਨੇ ਦਿੱਲੀ ਦੇ ਗੁਰਦੁਆਰਿਆਂ ਚੋਂ ਆਕਸੀਜਨ ਦਾ ਲੰਗਰ ਵੀ ਲਾਇਆ, ਜਾਨਾਂ ਹੂਲ ਕੇ ਜਾ ਕੇ ਸ਼ਮਸ਼ਾਨ ਘਾਟਾਂ ਕਬਰਸਤਾਨਾਂ 'ਚ ਜਿਹੜਾ ਉਹ ਸੰਸਕਾਰ ਵੀ ਕੀਤੇ ਔਰ ਦਫਨ ਵੀ ਕੀਤੇ ਰਿਸਪੈਕਟਫੁਲੀ। ਸੋ ਉੱਥੇ ਕੋਈ ਲਾਲ ਝੰਡੇ ਵਾਲੇ ਕਾਮਰੇਡ ਨਹੀਂ ਨਜ਼ਰ ਆਏ, ਕੋਈ ਉਹਨਾਂ ਦੇ ਵਲੰਟੀਅਰ ਨਹੀਂ ਨਜ਼ਰ ਆਏ। ਸੋ ਅਸੀਂ ਜਿਹੜਾ ਇਹ ਗੁਰੂ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਕੌਮ ਦਾ, ਔਰ ਇਹ ਗੱਲ ਮੈਂ ਕਨਕਲੂਜਨ 'ਚ ਕਹਿ ਦਿਆਂ ਕਿ ਖਾਲਿਸਤਾਨ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਇਹ ਖੇਤੀ ਕਾਨੂੰਨ ਪੰਜਾਬ ਦੇ ਸਿੱਖਾਂ ਦੇ ਇਕਨੋਮਿਕਲ ਜੈਨੋਸਾਈਡ ਦਾ ਫਾਈਨਲ ਸਟੈਪ ਹੈ। ਇਹ ਗੱਲ ਸਾਨੂੰ ਅੱਜ ਸਮਝ ਆ ਜਾਏ, ਕੱਲ ਆਏ, ਹੋਰ ਖੁਆਰੀ ਤੋਂ ਬਾਅਦ ਆਏ। ਸੋ ਇਹ ਸਾਰੀ ਕਹਾਣੀ ਕੀ ਖੱਟਿਆ ਤੇ ਕੀ ਵਟਿਆ ਜੀ ਗਵਾਇਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ ਆ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ, ਉਹ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ PayPal ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਚੈੱਕ ਬਣਾ ਕੇ ਸਾਡੇ ਪਤੇ ਤੇ ਸਾਨੂੰ ਮੇਲ ਕਰ ਸਕਦੇ। ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ support@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।